ਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਅਤੇ ਸੁਖਮਿੰਦਰ ਸਿੰਘ ਢਿੱਲੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ ਰਹੀ ਆ, ਜਿਹੜੇ ਸੈਨੇਟ ਦੇ ਡੈਮੋਕ੍ਰੇਟਸ ਹੈਗੇ ਆ, ਉਹ ਇੱਕ ਵਾਰੀ ਫੇਰ ਟਰਾਈ ਕਰ ਰਹੇ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਐਮਰਜੈਂਸੀ ਡੈਕਲੇਰੇਸ਼ਨ ਹੈਗੀ ਆ, ਉਹਦੇ ਅਗੇਂਸਟ ਇੱਕ ਵਾਰੀ ਫੇਰ ਵੋਟ ਜਿਹੜੀ ਆ ਉਹ ਪਾਈ ਜਾਵੇ, ਕਿਉਂਕਿ ਬਿਲੀਅਨਸ ਆਫ ਡਾਲਰ ਜਿਹੜੇ ਹੈਗੇ ਆ, ਕਹਿੰਦੇ ਵੀ ਪੈਂਟਾਗਨ ਤੋਂ ਜਿਹੜੇ ਆ ਟਰੰਪ ਦੀ ਜਿਹੜੀ ਬਾਰਡਰ ਵਾਲ ਆ, ਜਿਹਨੂੰ ਕਿਹਾ ਜਾਂਦਾ ਆ ਮੈਕਸੀਕੋ ਦੇ ਤਾਂ US ਬਾਰਡਰ 'ਤੇ, ਉਹਦੇ ਵੱਲ ਭੇਜੇ ਗਏ ਹੈਗੇ ਆ। ਸੈਨੇਟ ਮੈਜੋਰਟੀ ਲੀਡਰ ਚਾਰਲਸ ਸ਼ੂਮਰ ਜਿਹੜੇ ਡੈਮੋਕਰੇਟ ਹੈਗੇ ਨਿਊਯਾਰਕ ਤੋਂ, ਉਹ ਅੱਜ ਸ਼ਾਮ ਨੂੰ ਜਿਹੜੇ ਆ ਅਨਾਊਂਸ ਕਰਨਗੇ ਵੀ ਜਿਹੜੇ ਡੈਮੋਕ੍ਰੈਟਿਕ ਸੈਨੇਟਰਸ ਹੈਗੇ ਆ, ਉਹ ਇੱਕ ਵਾਰੀ ਫੇਰ ਜਿਹੜੀ ਦੂਸਰੀ ਟਾਈਮ ਜਿਹੜੀ ਚੈਂਬਰ ਦੇ ਵਿੱਚ ਇਸ ਦੇ ਉੱਤੇ ਵਰਕਆਊਟ ਕਰਨਗੇ। ਜਿਹੜਾ ਐਮਰਜੈਂਸੀ ਬਾਰਡਰ ਡੈਕਲੇਰੇਸ਼ਨ ਆ, ਉਹਦੇ ਅਗੇਂਸਟ ਜਿਹੜੀ ਆ ਵੋਟ ਪਾਉਣਗੇ। ਸੋ ਇਹਦੇ ਵਿੱਚ ਕਹਿੰਦੇ ਵੀ ਕਿਉਂਕਿ ਸ਼ੂਮਰ ਟਰਾਈ ਕਰ ਰਹੇ ਆ, ਅਤੇ ਮੈਜੋਰਟੀ ਲੀਡਰ ਜਿਹੜੇ ਮਿਚ ਮਕੌਨਲ ਆ, ਉਹ ਇਸ ਨੂੰ ਬਲੌਕ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਣਗੇ। ਸੋ ਇਹ ਦੇਖੋ ਇਹਦਾ ਵੋਟ ਦਾ ਆਉਣ ਵਾਲੇ ਦਿਨਾਂ 'ਚ ਕੀ ਅਸਰ ਹੁੰਦਾ ਹੈਗਾ। ਪਰ ਕਈ ਜਿਹੜੀਆਂ ਸਟੇਟਸ ਹੈਗੀਆਂ ਜਿੱਥੇ ਮਿਲਟਰੀ ਦੇ ਬਹੁਤ ਵੱਡੇ ਪ੍ਰੋਜੈਕਟ ਸੀ, ਉਹਨਾਂ ਤੋਂ ਜਿਹੜੇ ਪੈਸੇ ਹੈਗੇ ਆ ਉਹ ਇੱਧਰ ਵਾਲ ਵਾਲੀ ਸਾਈਡ ਦੇ ਉੱਤੇ ਲਾ ਦਿੱਤੇ ਗਏ ਹੈਗੇ ਆ। ਪੈਂਟਾਗਨ ਨੇ ਪਿਛਲੇ ਵੀਕ ਜਿਹੜੀ ਲਿਸਟ ਇੱਕ ਜਾਰੀ ਕੀਤੀ ਸੀ, ਜਿਹਦੇ ਵਿੱਚ 127 ਮਿਲੀਅਨ ਮਿਲਟਰੀ ਦੇ ਜਿਹੜੇ ਪ੍ਰੋਜੈਕਟਸ ਹੈਗੇ ਡੋਮੈਸਟਿਕ ਅਤੇ ਓਵਰਸੀਜ਼, ਜਿਨ੍ਹਾਂ ਦੇ ਵਿੱਚ ਪੈਸਾ ਜਿਹੜਾ ਆ ਕੱਟ ਕੀਤਾ ਗਿਆ ਆ, ਤਾਂ ਕਿ ਜਿਹੜੀ ਆ ਵਾਲ ਆ, ਕੰਧ ਆ ਬਾਰਡਰ ਦੇ ਉੱਤੇ, ਉਹ ਬਣਾਈ ਜਾ ਸਕੇ। 11 ਦੇ ਕਰੀਬ ਜਿਹੜੇ ਬਾਰਡਰ ਦੇ ਪ੍ਰੋਜੈਕਟਸ ਆ, ਉਹਨਾਂ ਨੂੰ ਜਿਹੜੇ ਆ ਫੰਡ ਮਿਲ ਰਹੇ ਹੈਗੇ ਆ। ਜਿਹੜੇ ਪ੍ਰੋਜੈਕਟਾਂ 'ਚੋਂ ਜਿਹੜੇ ਮਨੀ ਕੱਟ ਕੀਤਾ ਗਿਆ ਹੈਗਾ, ਉਹਨਾਂ ਦੇ ਵਿੱਚ ਜਿਹੜੇ ਹਰੀਕੇਨ ਮਰੀਆ ਦੇ ਨਾਲ ਡੈਮੇਜ ਹੋਇਆ ਸੀ, ਉਹਦੇ ਲਈ ਰਿਕਵਰੀ ਪ੍ਰੋਜੈਕਟ ਸੀਗੇ। ਇਸੇ ਤਰ੍ਹਾਂ ਮਿਲਟਰੀ ਇੰਸਟਾਲੇਸ਼ਨ ਪੋਰਟੋ ਰੀਕੋ ਦੇ ਵਿੱਚ ਸੀਗੇ, US ਵਰਜਨ ਆਈਲੈਂਡਸ ਦੇ ਵਿੱਚ ਅਤੇ ਯੂਰਪ ਦੇ ਵਿੱਚ ਬਹੁਤ ਸਾਰੇ ਜਿਹੜੇ ਮਿਲਟਰੀ ਦੇ ਪ੍ਰੋਜੈਕਟ ਸੀਗੇ। ਅਤੇ ਓਵਰਆਲ 23 ਸਟੇਟਾਂ ਦੇ ਵਿੱਚ, 3 US ਟੈਰੀਟਰੀਆਂ ਦੇ ਵਿੱਚ ਅਤੇ 20 ਮੁਲਕਾਂ ਦੇ ਵਿੱਚ ਜਿਹੜੇ ਸੀਗੇ ਜਿੱਥੋਂ ਫੰਡ ਕੱਟ ਹੋਈ ਆ, ਇਹ ਅਫੈਕਟ ਹੋਏ ਹੈਗੇ ਆ। ਅਤੇ ਡੈਮੋਕਰੇਟ ਜਿਹੜੇ ਆ, ਉਹ ਬਾਰ-ਬਾਰ GOP ਜਿਹੜੇ ਸੈਨੇਟਰਸ ਹੈਗੇ ਆ, ਉਹਨਾਂ ਦੇ ਅਗੇਂਸਟ ਜਾ ਰਹੇ ਹੈਗੇ ਆ ਵੀ ਇਹ ਜਿਹੜੇ ਕੱਟ ਹੈਗੇ ਆ ਸਹੀ ਨਹੀਂ ਹੈਗੇ। ਸੈਨੇਟਰ ਥੋਮ ਟਿਲਸ ਜਿਹੜੇ ਰਿਪਬਲਿਕਨ ਨਾਰਥ ਕੈਰੋਲਿਨਾ ਤੋਂ ਹੈਗੇ ਆ, ਪਹਿਲਾਂ ਉਹਨਾਂ ਨੇ ਜਿਹੜੇ ਆ ਓਪੋਜੀਸ਼ਨ ਕੀਤੀ ਸੀ ਟਰੰਪ ਦੇ ਜਿਹੜੇ ਐਮਰਜੈਂਸੀ ਡੈਕਲੇਰੇਸ਼ਨ, ਅਤੇ ਉਹ ਤੋਂ ਬਾਅਦ ਜਿਹੜੇ ਆ ਉਹ ਉਹਨਾਂ ਦੇ ਹੱਕ ਦੇ ਵਿੱਚ ਆਏ ਹੈਗੇ ਆ। ਪਰ ਨਾਰਥ ਕੈਰੋਲਿਨਾ 'ਚ ਵੀ ਕਹਿੰਦੇ 80 ਮਿਲੀਅਨ ਡਾਲਰ ਦੇ ਕਰੀਬ ਜਿਹੜੇ ਮਿਲਟਰੀ ਦੇ ਪ੍ਰੋਜੈਕਟ ਹੈਗੇ ਆ, ਉਹਦੇ ਵਿੱਚੋਂ ਕੱਟ ਹੋਣਾ ਹੈਗਾ। ਇਸੇ ਤਰ੍ਹਾਂ ਫੋਰਟ ਬ੍ਰੈਗ ਜਿਹੜਾ ਹੈਗਾ, ਉੱਥੇ ਇੱਕ ਐਲੀਮੈਂਟਰੀ ਸਕੂਲ ਹੈਗਾ ਆ, ਉਹਦੇ ਵਿੱਚੋਂ 32.9 ਮਿਲੀਅਨ ਡਾਲਰ ਦਾ ਜਿਹੜਾ ਕੱਟ ਹੋਣਾ ਹੈਗਾ ਆ। ਸੈਨੇਟਰ ਮਾਰਥਾ ਮੈਕਸੈਲੀ ਜਿਹੜੀ ਰਿਪਬਲਿਕਨ ਐਰੀਜ਼ੋਨਾ ਤੋਂ ਹੈਗੇ ਆ, ਉਹਨਾਂ ਨੇ ਆਲਰੇਡੀ ਜਿਹੜੇ ਡਿਫੈਂਸ ਸੈਕਟਰੀ US ਦੇ ਹੈਗੇ ਆ ਪੈਟਰਿਕ ਸ਼ਨਾਨਨ, ਉਹਨਾਂ ਤੋਂ ਐਰੀਜ਼ੋਨਾ ਦੇ ਵਿੱਚ ਜਿਹੜੇ ਆ ਮਿਲਟਰੀ ਦੇ ਪ੍ਰੋਜੈਕਟ ਹੈਗੇ ਆ, ਖਾਸ ਕਰਕੇ ਫੋਰਟ ਹੁਆਚੁਕਾ ਗਰਾਊਂਡ ਟਰਾਂਸਪੋਰਟ ਇਕੁਇਪਮੈਂਟ ਬਿਲਡਿੰਗ ਜਿਹੜੀ ਹੈਗੀ ਆ, ਉਹਦੇ ਲਈ 30 ਮਿਲੀਅਨ ਡਾਲਰ ਜਿਹੜਾ ਉਹਨੀ ਪ੍ਰੋਮਿਸ ਕਰਾ ਲਿਆ ਹੈਗਾ। ਸੋ ਇਸ ਤਰ੍ਹਾਂ ਜਿਹੜੇ ਇੰਨੇ ਪ੍ਰੋਜੈਕਟ ਆ, ਉਹਨਾਂ ਦੀ ਫੰਡਿੰਗ ਘੱਟ ਹੋਈ ਆ, ਅਤੇ ਜਿਹੜਾ ਕੰਧ ਦਾ ਕੰਮ ਆ ਕਹਿੰਦੇ ਵਾਲ ਬਣਾਉਣ ਦਾ, ਉਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈਗਾ। ਜੀ ਬਿਲਕੁਲ, ਇਹ ਕਾਫੀ ਜਿਹੜੀ ਇਸ ਨੂੰ ਲੈ ਕੇ ਕਹਿ ਲਓ ਵੀ ਦੋਨੋਂ ਹੀ ਖੇਮਿਆਂ ਦੇ ਵਿੱਚੋਂ ਰੌਲਾ ਰੱਪਾ ਜਿਹੜਾ ਇਸ ਦੇ ਵਿੱਚ ਪੈ ਰਿਹਾ, ਖਾਸ ਕਰਕੇ ਜਿਹੜੇ ਮਿਲਟਰੀ ਦੇ ਨਾਲ ਸੰਬੰਧਿਤ ਹੈਗੇ ਨੇ ਲੋਕ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਸੈਂਸਸ ਬਿਊਰੋ ਜਿਹੜਾ ਆ US ਦਾ, ਉਹਨਾਂ ਨੇ ਇੱਕ ਆંકੜੇ ਜਾਰੀ ਕੀਤੇ ਆ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜੇ US ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਵਿਦਆਊਟ ਹੈਲਥ ਇੰਸ਼ੋਰੈਂਸ ਨੇ, ਕਿਉਂਕਿ ਸਭ ਨੂੰ ਪਤਾ ਹੈ ਵੀ ਜਦੋਂ ਓਬਾਮਾ ਕੇਅਰ ਸ਼ੁਰੂ ਹੋਈ ਸੀ, ਉਦੋਂ ਮੈਂਡੇਟਰੀ ਹੋਈ ਸੀ ਵੀ ਸਾਰਿਆਂ ਨੂੰ ਹੈਲਥ ਇੰਸ਼ੋਰੈਂਸ ਜਿਹੜੀ ਉਹ ਲੈਣੀ ਪੈਣੀ ਆ, ਸਬਸਿਡੀਆਂ ਵੀ ਮਿਲੀਆਂ। ਫਿਰ ਜਦੋਂ ਜਿਹੜੇ ਰਾਸ਼ਟਰਪਤੀ ਟਰੰਪ ਇਹ ਪ੍ਰਸ਼ਾਸਨ ਆਇਆ, ਉਹਨਾਂ ਨੇ
ਜਿਹੜਾ ਉਹ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਫਾਈਨ ਸੀਗਾ ਉਸ ਨੂੰ ਹਟਾ ਦਿੱਤਾ ਸੀਗਾ। ਸੋ ਜਿਹੜੇ US ਸੈਂਸਸ ਬਿਊਰੋ ਨੇ ਆਖਿਆ ਵੀ ਜਿਹੜੇ ਲੋਕ ਹੈਲਥ ਇੰਸ਼ੋਰੈਂਸ ਤੋਂ ਬਗੈਰ ਨੇ ਉਹ ਪਿਛਲੇ ਸਾਲ ਦੇ ਵਿੱਚ ਕਾਫੀ ਜ਼ਿਆਦਾ ਆંકੜਾ ਹੋ ਵਧਿਆ, 2 ਮਿਲੀਅਨ ਦਾ ਆંકੜਾ ਜਿਹੜਾ ਉਸ ਦੇ ਵਿੱਚ ਹੋਰ ਵਧਿਆ ਆ ਜਦੋਂ ਤੋਂ 2010 ਅਫੋਰਡੇਬਲ ਕੇਅਰ ਐਕਟ ਲਾਗੂ ਹੋਇਆ ਸੀ। 2018 ਦੇ ਵਿੱਚ 27.5 ਮਿਲੀਅਨ ਅਮਰੀਕੀ ਜਿਹੜੇ ਉਹ ਅਨਇੰਸ਼ੋਰਡ ਸੀਗੇ। 2017 ਦੇ ਵਿੱਚ ਇਹ ਆંકੜਾ 25.5 ਮਿਲੀਅਨ ਡਾਲਰ 25.5 ਮਿਲੀਅਨ ਲੋਕ ਜਿਹੜੇ ਉਹ ਦੱਸੇ ਜਾਂਦੇ ਸੀਗੇ। ਅਨਇੰਸ਼ੋਰਡ ਰੇਟ ਜਿਹੜਾ ਆ ਉਹ ਤਕਰੀਬਨ 8.5% ਇਸ ਦੇ ਵਿੱਚ ਵਾਧਾ ਹੋਇਆ ਆ। ਉੱਦਾਂ ਕਹਿ ਰਹੇ ਨੇ ਵੀ ਕਿਉਂਕਿ ਇਕੋਨਮੀ ਜਿਹੜੀ ਕਾਫੀ ਸਟਰੋਂਗ ਚੱਲਦੀ ਆ ਰਹੀ ਆ ਜਦੋਂ ਤੋਂ ਰਾਸ਼ਟਰਪਤੀ ਓਬਾਮਾ ਗਏ ਨੇ ਤੇ ਜਦੋਂ ਤੋਂ ਆਏ ਨੇ ਰਾਸ਼ਟਰਪਤੀ ਟਰੰਪ, ਵੀ ਇਕੋਨਮੀ ਜਿਹੜੀ ਆ ਉਹ ਗੁੱਡ ਹੋਈ ਆ, ਲੋਕਾਂ ਦੀ ਇਨਕਮ ਵੀ ਵਧੀ ਆ ਤੇ ਕਹਿੰਦੇ ਪਾਵਰਟੀ ਦੇ ਵਿੱਚ ਵੀ ਜਿਹੜੀ ਗਰੀਬੀ ਦੇ ਵਿੱਚ ਵੀ ਗਿਰਾਵਟ ਦੇਖੀ ਗਈ ਆ। ਪਰ ਕਹਿੰਦੇ ਜਿਹੜਾ ਗੈਪ ਆ ਅਮੀਰ ਤੇ ਗਰੀਬ ਦੇ ਦਰਮਿਆਨ ਉਸ ਦੇ ਵਿੱਚ ਜਿਹੜਾ ਫਿਰ ਵੀ ਇਜ਼ਾਫਾ ਉਹ ਹੋਇਆ ਆ। ਕਹਿੰਦੇ ਵੀ 2016 ਦੇ ਵਿੱਚ ਇਹ ਇਕੋਨਮੀ ਜਿਹੜਾ ਇੰਨਾ ਵੱਡਾ ਅਹਿਮ ਮੁੱਦਾ ਉਸ ਟਾਈਮ ਦੇ ਉੱਤੇ ਨਹੀਂ ਸੀ ਕਿਉਂਕਿ ਉਦੋਂ ਸਾਰੇ ਜਾਣੇ ਠੀਕ ਕਰ ਰਹੇ ਸੀਗੇ। ਪਰ ਸਭ ਨੂੰ ਇਹ ਖਿਆਲ ਹੁੰਦਾ ਹੀ ਆ ਵੀ ਜਦੋਂ ਵੀ ਕੋਈ ਰਿਪਬਲਿਕਨ ਪ੍ਰੈਜ਼ੀਡੈਂਟ ਆਉਂਦਾ ਆ ਸਟਾਕ ਮਾਰਕੀਟ ਵੀ ਸਰਜ ਕਰਦੀ ਹੁੰਦੀ ਆ ਤੇ ਇਕੋਨਮੀ ਥੋੜ੍ਹੀ ਬਾਕੀਆਂ ਦੇ ਨਾਲੋਂ ਜਿਹੜੀ ਬਿਹਤਰ ਚੱਲਦੀ ਆ। ਸੋ ਕਹਿੰਦੇ ਵੀ ਉਹ ਇਨਕਮ ਦੇ ਵਿੱਚ ਵਾਧਾ ਦੇਖਿਆ ਗਿਆ, ਪਰ ਪਾੜਾ ਜਿਹੜਾ ਆ ਗਰੀਬ ਤੇ ਅਮੀਰ ਦੇ ਵਿੱਚ ਉਸ ਦੇ ਵਿੱਚ ਵੀ ਵਾਧਾ ਹੋਇਆ ਹੈ। ਕਹਿੰਦੇ 2001 ਤੋਂ ਬਾਅਦ ਦੇ ਵਿੱਚ ਮਿਡਲ ਕਲਾਸ ਇਨਕਮ ਆ ਉਹ ਐਵਰੇਜ ਤੌਰ ਦੇ ਉੱਤੇ $63,000 ਪਰ ਐਨਮ ਦੇ ਹਿਸਾਬ ਦੇ ਨਾਲ ਜਿਹੜੀ ਆ ਪਹਿਲੀ ਵਾਰੀ ਉੱਥੇ ਦੇਖੀ ਗਈ ਆ। ਤੇ ਕਹਿੰਦੇ ਜੇ ਇਨਫਲੇਸ਼ਨ ਐਡਜਸਟਡ ਟਰਮਸ ਦੇ ਨਾਲ ਦੇਖਿਆ ਜਾਵੇ ਤਾਂ ਇੱਦਾਂ ਦੀ ਇਨਕਮ 1999 ਦੇ ਵਿੱਚ ਇਸ ਤੋਂ ਪਹਿਲਾਂ ਜਿਹੜੀ ਉਹ ਦੇਖੀ ਗਈ ਸੀ। ਸੋ ਇਹ ਹੁਣ ਜਿਹੜੀ ਹਰਜੋਤ ਸਿੰਘ ਜੀ ਸਭ ਨੂੰ ਪਤਾ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਤਾਂ ਇਹ ਆ ਵੀ ਆਉਣ ਵਾਲੇ ਸਾਲ ਦੇ ਵਿੱਚ ਜਿਨ੍ਹਾਂ ਨੇ ਕਵਰਡ ਕੈਲੀਫੋਰਨੀਆ ਨਹੀਂ ਲੈਣਗੇ ਉਹਨਾਂ ਦੇ ਦੇਖੋ ਇਹ ਹੁਣ ਬਿਲਕੁਲ ਸਿੰਘ ਜਿਹੜੇ ਇਸ ਦੇ ਵਿੱਚ ਫਸੇ ਹੋਏ ਆ। ਫੈਡਰਲ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਲੋਕਾਂ ਨੂੰ ਖੁੱਲ੍ਹ ਦਿੱਤੀ ਹੈ ਵੀ ਜੇ ਤੁਸੀਂ ਇੰਡੀਵਿਜੂਅਲ ਮੈਂਡੇਟ ਨਹੀਂ ਵੀ ਲੈਂਦੇ ਤਾਂ ਤੁਹਾਨੂੰ ਜਿਹੜਾ ਕਿਸੇ ਤਰੀਕੇ ਦਾ ਜੁਰਮਾਨਾ ਆ ਉਹ ਨਹੀਂ ਹੋਊਗਾ। ਪਰ ਕੈਲੀਫੋਰਨੀਆ ਵਾਲਿਆਂ ਨੇ ਆਲਰੇਡੀ ਲਾਗੂ ਕਰ ਦਿੱਤਾ ਹੈ ਵੀ ਆਉਣ ਵਾਲੇ ਸਾਲ ਦੇ ਵਿੱਚ ਈਅਰ 2020 ਦੇ ਵਿੱਚ ਜਿਹੜਾ ਕੋਈ ਇਨਸਾਨ ਆ ਉਹ ਇੰਸ਼ੋਰੈਂਸ ਨਹੀਂ ਲਊਗਾ ਉਹਨੂੰ ਕੈਲੀਫੋਰਨੀਆ ਆਪਣੇ ਪੱਧਰ ਦੇ ਉੱਤੇ ਜਿਹੜਾ ਸਟੇਟ ਟੈਕਸ ਦੇ ਵਿੱਚ ਜਿਹੜਾ ਆ ਉਹ ਉਸ ਦੇ ਉੱਤੇ ਫਾਈਨ ਕਰੂਗਾ। ਅੱਗੇ ਜਿਹੜੇ ਆ ਇਨਸੈਂਟਿਵ ਜਿਹੜਾ ਮਿਲ ਜਾਂਦਾ ਸੀ, ਸਬਸਿਡੀ ਜਿਹੜੀ ਉਹ ਤਾਂ ਚਲੋ ਆਲਰੇਡੀ ਉਸ ਤਰੀਕੇ ਦੇ ਨਾਲ ਜਿਹੜੀ ਉਹ ਮਿਲੂਗੀ। ਪਰ ਇਹ ਆ ਵੀ ਹੁਣ ਜਿਹੜੇ ਕਹਿੰਦੇ ਸੀਗੇ ਵੀ ਰਾਦਰ ਦੈਨ ਮੇਰੇ ਫਾਈਨ ਦੇ ਨਾਲੋਂ ਵੀ ਮੇਰੀ ਮਹਿੰਗੀ ਸੀ ਫਾਈਨ ਜਿਹੜਾ ਉਹ ਘੱਟ ਸੀਗਾ ਤੇ ਫਿਰ ਉਹਨਾਂ ਨੂੰ ਥੋੜ੍ਹੀ ਰਾਹਤ ਮਿਲੀ ਵੀ ਚੱਲ ਨਹੀਂ ਦੇਵਾਂਗੇ ਫਾਈਨ ਤੇ ਨਹੀਂ ਲਵਾਂਗੇ ਇੰਸ਼ੋਰੈਂਸ। ਪਰ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਉੱਤੇ ਕੋਈ ਨਾ ਕੋਈ ਕੰਮ ਤਾਂ ਜਿਹੜਾ ਕਰਨਾ ਹੀ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਲੋਕਾਂ ਨੂੰ ਪੈਣਾ ਆ ਵੀ ਇਹ ਜਿਹੜੀ ਇੰਸ਼ੋਰੈਂਸ ਜਿਹੜੀ ਆ ਹੈਲਥ ਦਾ ਜਿਹੜਾ ਮਸਲਾ ਆ ਉਹ ਸਾਰਿਆਂ ਦੇ ਲਈ ਜਿਹੜਾ ਉਹ ਬਰਾਬਰ ਹੋਵੇ। ਇਹ ਨਾ ਹੋਵੇ ਵੀ ਕਿਸੇ ਨੂੰ ਜਿਹੜਾ ਬਿਮਾਰ ਹੋਣਾ ਇੰਨਾ ਕੁ ਮਹਿੰਗਾ ਪੈ ਜਾਵੇ ਵੀ ਉਹ ਬਰੋਕ ਹੀ ਹੋ ਜਾਵੇ ਤੇ ਉਹ ਘਰੋਂ ਬੇਘਰ ਹੋ ਜਾਵੇ ਜਾਂ ਬੈਂਕਰਪਸੀ ਜਿਹੜੀ ਉਸ ਨੂੰ ਕਰਨੀ ਪੈ ਜਾਵੇ। ਸੋ ਇਹੀ ਇੱਕ ਇਹਨਾਂ ਨੇ ਪਾਲਿਸੀ ਹੁਣ ਜਿਹੜੀ ਨਵੀਂ ਕੈਲੀਫੋਰਨੀਆ ਵਾਲਿਆਂ ਨੇ ਬਣਾ ਲਈ ਆ ਵੀ ਜੇ ਹੁਣ ਅਗਲੇ ਸਾਲ ਦੇ ਵਿੱਚ ਤੁਸੀਂ ਓਬਾਮਾ ਕੇਅਰ ਜਾਂ ਹੈਲਥ ਇੰਸ਼ੋਰੈਂਸ ਨਹੀਂ ਲੈਂਦੇ, ਕਵਰਡ ਕੈਲੀਫੋਰਨੀਆ ਨਹੀਂ ਲੈਂਦੇ ਤਾਂ ਤੁਹਾਨੂੰ ਜਿਹੜਾ ਉਹ ਕਾਫੀ ਮੋਟਾ ਜੁਰਮਾਨਾ ਜਿਹੜਾ ਉਹ ਕੀਤਾ ਜਾ ਸਕਦਾ ਹੈ। ਬਿਲਕੁਲ। ਸੋ ਅਗਲੇ ਸਾਲ ਤੋਂ ਜਿਹੜੀ ਸਟਾਰਟ ਹੋਣੀ ਹੈਗੀ ਆ, ਜਿਨ੍ਹਾਂ ਨੇ ਨਹੀਂ ਲੈਣੀ ਉਹ ਕੈਲੀਫੋਰਨੀਆ ਵਾਲੇ ਉਹਨਾਂ ਨੂੰ ਫਾਈਨ ਕਰਨਗੇ। ਪਰ ਫੈਡਰਲ ਗਵਰਨਮੈਂਟ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਵੱਲੋਂ ਕੋਈ ਫਾਈਨ ਨਹੀਂ ਹੈਗਾ। ਸੋ ਜਿਹੜੇ ਕੈਲੀਫੋਰਨੀਆ 'ਚ ਰਹਿੰਦੇ ਆ ਉਹਨਾਂ ਨੂੰ ਲੈਣੀ ਪੈਣੀ ਹੈਗੀ ਆ। ਸੋ ਉਹਦੇ ਬਾਰੇ ਆਪਾਂ ਆਉਣ ਵਾਲੇ ਦਿਨਾਂ 'ਚ ਜ਼ਰੂਰ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਕੁਛ ਮਿੰਟ ਪਹਿਲਾਂ ਦੀ ਖਬਰ ਆ, ਪ੍ਰੈਜ਼ੀਡੈਂਟ ਟਰੰਪ ਨੇ ਜੌਨ ਬੋਲਟਨ ਨੂੰ ਜਿਹੜਾ ਆ ਫਾਇਰ ਕਰ ਦਿੱਤਾ ਹੈਗਾ ਆ। ਜੌਨ ਬੋਲਟਨ ਜਿਹੜਾ ਆ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਇਹ ਹਮੇਸ਼ਾ ਹੀ ਜੋਸ਼ 'ਚ ਰਹਿੰਦਾ ਸੀ ਵੀ ਕਿਸੇ ਨਾ ਕਿਸੇ ਮੁਲਕ ਨਾਲ ਜਿਹੜੀ ਆ ਆਪਾਂ ਲੜਾਈ ਲਾ ਲਈਏ, ਕਿਉਂਕਿ ਇਰਾਕ ਵਾਰ ਤੋਂ ਹੀ ਇਹ ਕਾਫੀ ਮਸ਼ਹੂਰ ਹੋਇਆ ਸੀ। ਜੌਨ ਬੋਲਟਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਬਹੁਤ ਸਾਰੇ ਜਿਹੜੇ ਉਹਨਾਂ ਦੇ ਜਿਹੜੇ ਇਸ਼ੂਜ਼ ਆ ਉਹਨਾਂ ਦੇ ਉੱਤੇ ਉਹਨਾਂ ਨਾਲ ਐਗਰੀ ਨਹੀਂ ਕਰਦੇ ਸੀ, ਖਾਸ ਕਰਕੇ ਅਫਗਾਨਿਸਤਾਨ ਵਾਲਾ, ਈਰਾਨ ਵਾਲਾ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਮੈਂ ਪਿਛਲੀ ਰਾਤੀ ਜਿਹੜਾ ਆ ਜੌਨ ਬੋਲਟਨ ਨੂੰ ਕਹਿ ਦਿੱਤਾ ਵੀ ਤੁਹਾਡੀਆਂ ਹੁਣ ਸਰਵਿਸਿਜ਼ ਵਾਈਟ ਹਾਊਸ ਦੇ ਵਿੱਚ ਨਹੀਂ ਚਾਹੀਦੀਆਂ ਹੈਗੀਆਂ ਅਤੇ ਮੈਂ ਤੁਹਾਡੇ ਬਹੁਤ ਸਾਰੇ ਜਿਹੜੇ ਸੁਜੈਸ਼ਨਸ ਆ ਉਹਨਾਂ ਦੇ ਉੱਤੇ ਐਗਰੀ ਨਹੀਂ ਕਰਦਾ। ਅਤੇ ਉਹ ਤੋਂ ਬਾਅਦ ਫਿਰ ਪ੍ਰੈਜ਼ੀਡੈਂਟ ਜਿਹੜੇ ਜੌਨ ਬੋਲਟਨ ਆ ਉਹਨਾਂ ਨੇ ਆਪਣਾ ਅਸਤੀਫਾ ਜਿਹੜਾ ਹੈਗਾ ਆ
ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਦੇ ਦਿੱਤਾ ਹੈਗਾ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਸਵੇਰੇ ਹੀ ਅੱਜ ਟਵੀਟ ਕੀਤਾ ਆ ਵੀ ਮੈਂ ਜਿਹੜਾ ਜੌਨ ਬੋਲਟਨ ਆ ਉਹਨਾਂ ਦਾ ਸਰਵਿਸਿਜ਼ ਦਾ ਧੰਨਵਾਦ ਕਰਦਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਨਵਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੋਊਗਾ ਉਹਦਾ ਨਾਂ ਅਨਾਊਂਸ ਕਰ ਦੇਵਾਂਗਾ। ਅਤੇ ਵਾਈਟ ਹਾਊਸ ਵਾਲੇ ਵੀ ਕਾਫੀ ਸਰਪ੍ਰਾਈਜ਼ ਸੀ ਕਿਉਂਕਿ ਅੱਜ ਸਵੇਰੇ ਜਿਹੜਾ ਆ ਜੌਨ ਬੋਲਟਨ ਨੇ ਜਿਹੜਾ ਸੈਕਟਰੀ ਆਫ ਸਟੇਟ ਹੈਗੇ ਮਾਈਕ ਪੋਂਪੀਓ ਅਤੇ ਜਿਹੜੇ ਟ੍ਰੈਜਰੀ ਸੈਕਟਰੀ ਹੈਗੇ ਆ ਸਟੀਵਨ ਮਨੂਚਿਨ ਉਹਨਾਂ ਦੇ ਨਾਲ ਰਲ ਕੇ ਜਿਹੜੀ ਵਾਈਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨੀ ਸੀਗੀ। ਪਰ ਜਦੋਂ ਬਾਅਦ 'ਚ ਪਤਾ ਲੱਗਾ ਅਤੇ ਬੋਲਟਨ ਜਿਹੜੇ ਆ ਉਹਨਾਂ ਨੇ ਟਵੀਟ ਕਰਕੇ ਦੱਸ ਦਿੱਤਾ ਵੀ ਮੈਂ ਆਲਰੇਡੀ ਪਿਛਲੀ ਰਾਤੀ ਜਿਹੜਾ ਆ ਅਸਤੀਫਾ ਦੇ ਦਿੱਤਾ ਹੈਗਾ ਆ। ਅਤੇ ਪਿਛਲੇ ਦਿਨਾਂ ਦੇ ਵਿੱਚ 2-3 ਦਿਨਾਂ 'ਚ ਕਾਫੀ ਜਿਹੜੀ ਕਸ਼ਮਕਸ਼ ਚੱਲੀ ਸੀ, ਖਾਸ ਕਰਕੇ ਅਫਗਾਨਿਸਤਾਨ ਦੇ ਤਾਂ ਈਰਾਨ ਦੇ ਮੁੱਦੇ ਨੂੰ ਲੈ ਕੇ। ਜੌਨ ਬੋਲਟਨ ਉਹਨਾਂ ਨੂੰ ਪਹਿਲਾਂ ਰਿਪਲੇਸ ਕੀਤਾ ਗਿਆ ਸੀ HR ਮੈਕਮਾਸਟਰ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਸੀ, ਉਹ ਵੀ ਬਹੁਤ ਹਾਕਿਸ਼ ਪੋਜੀਸ਼ਨ ਸੀ ਕਹਿੰਦੇ ਉਹਨਾਂ ਦੀ ਈਰਾਨ ਦੇ ਉੱਤੇ, ਉਹ ਵੀ ਲੜਾਈ ਦੇ ਬਹੁਤ ਸਪੋਰਟਰ ਸੀਗੇ। ਅਤੇ ਉਹ ਜਦੋਂ ਫਿਰ ਪ੍ਰੈਜ਼ੀਡੈਂਟ ਟਰੰਪ ਈਰਾਨ ਦੀ ਨਿਊਕਲੀਅਰ ਡੀਲ ਤੋਂ ਬਾਹਰ ਹੋ ਗਏ ਅਤੇ ਉਹ ਤੋਂ ਬਾਅਦ ਜਿਹੜਾ ਆ ਉਹਨਾਂ ਦੀ ਜਿਹੜੀ ਲੜਾਈ ਸੀਗੀ ਨਾਰਥ ਕੋਰੀਆ ਨੂੰ ਲੈ ਕੇ ਕਾਫੀ ਗਰਮ ਸੀ ਅਤੇ ਉਹਨਾਂ ਦੀ ਵੀ ਜਿਹੜੀ ਉਸ ਟਾਈਮ ਦੇ ਉੱਤੇ ਛੁੱਟੀ ਕਰ ਦਿੱਤੀ ਗਈ ਸੀ। ਜੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਉਹ ਕਿਹਾ ਵੀ ਮੈਂ ਉਹਨਾਂ ਨੂੰ ਕਹਿ ਤਾ ਸੀਗਾ ਵੀ ਭਾਈ ਹੁਣ ਨਹੀਂ ਤੈਨੂੰ ਚਾਹੀਦਾ। ਦੂਜੇ ਪਾਸੇ ਕਹਿੰਦੇ ਵੀ ਜੌਨ ਬੋਲਟਨ ਕਹਿੰਦੇ ਵੀ ਮੈਂ ਰੈਜ਼ਿਗਨੇਸ਼ਨ ਜਿਹੜਾ ਉਹ ਖੁਦ ਦਿੱਤਾ ਸੀਗਾ। ਇਸ ਦੇ ਵਿੱਚ ਵੀ ਜਿਹੜੇ ਰਾਸ਼ਟਰਪਤੀ ਟਰੰਪ ਆਪਣੀ ਲੱਤ ਆ ਉਹ ਉੱਤੇ ਜਿਹੜੀ ਉਹ ਰੱਖ ਰਹੇ ਆ। ਸੋ ਇਸ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਤਾਲੀਬਾਨ ਜਾਂ ਅਫਗਾਨਿਸਤਾਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਡਿਪਲੋਮੈਟਿਕ ਫੇਲੀਅਰ ਜਿਹੜਾ ਆ ਉਹ ਆਪਾਂ ਦੇਖਿਆ ਵੀ ਹੁਣੇ ਅਫਗਾਨਿਸਤਾਨ ਦੇ ਵਿੱਚ ਹੋਇਆ ਆ। ਚੋਰੀ ਛਿਪੇ ਜਿਹੜਾ ਕੈਂਪ ਡੇਵਿਡ ਦੇ ਵਿੱਚ ਤਾਲੀਬਾਨ ਵਾਲਿਆਂ ਨੂੰ ਪਹਿਲੋਂ ਬੁਲਾਇਆ ਗਿਆ ਸੀਗਾ, ਫਿਰ ਅਚਨਚੇਤੇ ਅਚਨਚੇਤੇ ਤਾਂ ਨਹੀਂ, ਫਿਰ ਉੱਥੇ ਜਿਹੜਾ ਤਾਲੀਬਾਨ ਨੇ ਇੱਕ ਬੰਬ ਧਮਾਕਾ ਕੀਤਾ ਜਿਸ ਦੇ ਵਿੱਚ ਇੱਕ ਅਮਰੀਕੀ ਫੌਜੀ ਮਾਰਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਵੈਸੇ ਜਿਹੜਾ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਇਸ ਦੇ ਉੱਤੇ ਜਿਹੜੀ ਰਾਸ਼ਟਰਪਤੀ ਟਰੰਪ ਦੀ ਆਲੋਚਨਾ ਦੋਨਾਂ ਹੀ ਜਿਹੜੇ ਪੱਖਾਂ ਤੋਂ ਹੋ ਰਹੀ ਹੈ, ਦੋਨਾਂ ਹੀ ਪਾਰਟੀਆਂ ਵੱਲੋਂ ਹੋ ਰਹੀ ਹੈ ਵੀ ਤੁਸੀਂ ਚੁੱਪ ਚੁਪੀਤੇ ਕਿੱਦਾਂ ਤਾਲੀਬਾਨ ਦੇ ਨਾਲ ਗੱਲਬਾਤ ਕਰੀ ਜਾ ਰਹੇ ਸੀ। ਇਹ ਉਹੀ ਤਾਲੀਬਾਨ ਆ ਜਿਹਨੇ ਅਮਰੀਕਾ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਉੱਥੇ ਅਫਗਾਨਿਸਤਾਨ ਦੇ ਵਿੱਚ ਕਹਿ ਲਓ ਵੀ ਜੰਗ ਜਿਹੜੀ ਉਹ ਲੜੀ ਸੀਗੀ। ਅਲ-ਕਾਇਦਾ ਨੂੰ ਉਹਨਾਂ ਨੇ ਆਪਰੇਟ ਕਰਨ ਦੇ ਲਈ ਉੱਥੇ ਉਹਨਾਂ ਨੂੰ ਪੂਰੀ ਸਪੇਸ ਸਾਰਾ ਕੁਝ ਜਿਹੜਾ ਉਹ ਮੁਹੱਈਆ ਕਰਾਇਆ ਸੀ, ਜਿਸ ਨੇ ਅਮਰੀਕਾ ਦੇ ਉੱਤੇ ਜਿਹੜਾ ਬਹੁਤ ਵੱਡਾ ਹਮਲਾ ਕਰਾਇਆ ਸੀ, ਜਿਸ ਦੀ ਹਰਜੋਤ ਸਿੰਘ ਦੀ ਸਾਲਗਿਰਾ ਵੀ ਐਨੀਵਰਸਰੀ ਕੱਲ੍ਹ ਨੂੰ ਜਿਹੜੀ ਉਹ ਅਮਰੀਕਾ ਦੇ ਵਿੱਚ ਆ ਰਹੀ ਆ। 9/11 ਜਿਹੜਾ ਜਦੋਂ ਹੋਇਆ ਸੀਗਾ 2001 ਦੇ ਵਿੱਚ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਲਈ ਰਹੀਆਂ। ਵੈਨੇਜ਼ੁਏਲਾ ਦੇ ਵਿੱਚ ਹਰਜੋਤ ਸਿੰਘ ਜੀ ਉਦੋਂ ਇਹਨਾਂ ਦੀ ਹੱਥ ਲਿਖਤ 5000 ਫੌਜੀ ਅਮਰੀਕੀ ਘੱਲਣ ਵਾਲੀ ਜਿਹੜਾ ਨੋਟ ਆ ਉਹ ਬਹੁਤ ਪ੍ਰਚਲਿਤ ਹੋਇਆ ਸੀ ਜੌਨ ਬੋਲਟਨ ਦਾ, ਵੀ ਵੈਨੇਜ਼ੁਏਲਾ ਦੇ ਵਿੱਚ ਫੌਜੀ ਜਿਹੜੇ ਉਹ ਘੱਲੇ ਜਾ ਸਕਦੇ ਆ। ਪਰ ਕਿਤੇ ਨਾ ਕਿਤੇ ਰਾਸ਼ਟਰਪਤੀ ਟਰੰਪ ਨੇ ਦਿਖਾਇਆ ਆ ਵੀ ਉਹ ਜਿਹੜੇ ਆ ਉਹ ਲੜਾਈ ਦੇ ਹੱਕ ਦੇ ਵਿੱਚ ਬਹੁਤ ਘੱਟ ਨੇ, ਚਾਹੁੰਦੇ ਨੇ ਵੀ ਗੱਲਬਾਤ ਦੇ ਨਾਲ ਜਿਹੜਾ ਆ ਉਹ ਸਮਝਾਇਆ ਜਾ ਸਕੇ। ਅਤੇ ਆਪਾਂ ਦੇਖਿਆ ਵੀ ਜਿੱਦਾਂ ਕੱਲ੍ਹ ਪਰਸੋਂ ਵੀ ਖਬਰ ਆਈ ਸੀ ਵੀ ਐਡਵਾਈਜ਼ਰਸ ਦੇ ਉਲਟ ਜਾ ਕੇ ਤਾਲੀਬਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਉਹ ਮੰਨੇ ਸੀਗੇ, ਅਤੇ ਸ਼ਾਇਦ ਇਹ ਐਡਵਾਈਜ਼ਰ ਉਹਨਾਂ ਦੇ ਵਿੱਚੋਂ ਇੱਕ ਹੀ ਹੋਣੇ ਆ ਜੌਨ ਬੋਲਟਨ, ਵੀ ਉਹ ਕਹਿੰਦੇ ਹੋਣੇ ਤਾਲੀਬਾਨ ਦੇ ਨਾਲ ਗੱਲਬਾਤ ਕਰਕੇ ਜਿਹੜਾ ਉਹ ਕੋਈ ਫਾਇਦਾ ਨਹੀਂ। ਅਤੇ ਕਾਫੀ ਜਿਹੜਾ ਡਿਸਐਗਰੀਮੈਂਟ ਇੱਕ ਹਿਸਾਬ ਦੇ ਨਾਲ ਰਾਸ਼ਟਰਪਤੀ ਟਰੰਪ ਦਾ ਕਈ ਐਡਵਾਈਜ਼ਿੰਗਸ ਦੇ ਉੱਤੇ ਜਿਹੜੀ ਗੱਲਬਾਤ ਦੇ ਉੱਤੇ ਉਹਨਾਂ ਦਾ ਉਹ ਰਿਹਾ ਹੋਣਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਕਹਿੰਦੇ ਅਪਰੂਵਲ ਰੇਟਿੰਗ ਲਗਭਗ 6 ਪੁਆਇੰਟ ਥੱਲੇ ਗਈ ਹੈਗੀ ਆ, ਅਤੇ ਮੈਜੋਰਟੀ ਜਿਹੜੇ ਅਮਰੀਕਾ ਦੇ ਵਿੱਚ ਆ ਉਹ ਹੁਣ ਕਹਿ ਰਹੇ ਆ ਵੀ ਜਿਹੜਾ ਰਿਸੈਸ਼ਨ ਆ ਉਹ ਸ਼ੁਰੂ ਹੋ ਗਿਆ ਹੈਗਾ। 10 ਵਿੱਚੋਂ 6 ਜਾਣੇ ਜਿਹੜਾ ਪੋਲ ਕੀਤਾ ਗਿਆ ABC ਵਾਸ਼ਿੰਗਟਨ ਪੋਸਟ ਵੱਲੋਂ, ਉਹਨਾਂ ਦੇ ਮੁਤਾਬਕ ਰਿਸੈਸ਼ਨ ਜਿਹੜਾ ਆ ਅਗਲੇ ਸਾਲ USA ਦੇ ਵਿੱਚ ਆ ਜਾਣਾ ਹੈਗਾ ਆ। ਆਲਰੇਡੀ ਜਿਹੜਾ ਕੰਪਨੀਆਂ 'ਤੇ ਕਹਿੰਦੇ ਇਹਦਾ ਅਸਰ ਪੈਣਾ ਸ਼ੁਰੂ ਹੋ ਗਿਆ ਆ। ਮੇਨ ਰੀਜ਼ਨ ਇਹਦਾ ਪ੍ਰਾਈਸਾਂ ਜਿਹੜੀਆਂ ਚੀਜ਼ਾਂ ਦੀਆਂ ਉਹ ਵੱਧ ਰਹੀਆਂ ਹੈਗੀਆਂ ਕਿਉਂਕਿ ਜਿਹੜਾ ਚਾਈਨਾ ਦੇ ਨਾਲ ਟਰੇਡ ਵਾਰ ਜਿਹੜਾ ਚੱਲ ਰਿਹਾ ਹੈਗਾ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਜਿਹੜਾ ਅਪਰੂਵਲ ਆ ਉਹ 44% ਤੋਂ ਘੱਟ ਕੇ 38% ਜਿਹੜਾ ਰਹਿ ਗਿਆ ਹੈਗਾ। 56% ਦੇ ਕਰੀਬ ਜਿਹੜਾ ਡਿਸਅਪਰੂਵਲ ਰੇਟਿੰਗ ਹੈਗੀ ਆ। ਸੋ ਜਿਹੜਾ ਇਹ ਸਰਵੇ ਕੀਤਾ ਗਿਆ ਕਹਿੰਦੇ ਵੀ ਸਿਮੀਲਰ ਸਰਵੇ ਜਿਹੜਾ 2007 ਦੇ ਵਿੱਚ ਕੀਤਾ ਗਿਆ ਸੀ, ਉਦੋਂ ਵੀ ਜਿਹੜੇ ਆ 60% ਤੋਂ ਲੈ ਕੇ 69% ਲੋਕ ਕਹਿੰਦੇ ਸੀ ਵੀ ਜਿਹੜਾ ਰਿਸੈਸ਼ਨ ਆਊਗਾ, ਅਤੇ ਉਹ ਤੋਂ ਬਾਅਦ ਕਹਿੰਦੇ ਵੀ ਇੱਕ ਗ੍ਰੇਟ ਰਿਸੈਸ਼ਨ ਆਇਆ ਹੈਗਾ ਆ।
ਸੋ ਇੱਦਾਂ ਦੀ ਜਿਹੜੀ ਸਿਚੁਏਸ਼ਨ ਹੈ ਇਸ ਟਾਈਮ USA ਦੇ ਵਿੱਚ ਚੱਲ ਰਹੀ ਹੈ। ਜੀ ਬਿਲਕੁਲ। ਸੋ ਇਕਨੋਮਿਕ ਤੌਰ ਦੇ ਉੱਤੇ ਸਾਰੇ ਜਾਣੇ ਸਤਰਕਤਾ ਜਿਹੜੀ ਆ ਉਹ ਜ਼ਰੂਰ ਬਣਾ ਕੇ ਰੱਖੋ। ਸੋ ਔਖੇ ਵੇਲੇ ਜਿਹੜੇ ਉਹ ਆ ਸਕਦੇ ਨੇ, ਇਸ ਦੇ ਲਈ ਤੁਸੀਂ ਜਿਹੜਾ ਉਹ ਤਿਆਰ ਬਰ ਤਿਆਰ ਰਹੋ। ਜਿਹੜੇ ਦੇਖੋ ਉਦੋਂ ਤਾਂ ਹਰਜੋਤ ਸਿੰਘ ਜੀ ਬਹੁਤ ਹਾਹਾਕਾਰ ਜਿਹੜੀ ਉਹ ਮਚੀ ਸੀਗੀ। ਇਹ ਜਿਹੜੇ ਆ ਉਹ 1-2 ਸਾਲ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਉਹਨਾਂ ਦੇ ਨਾਲ ਵਾਪਰੀ ਕੀ ਜਿਹੜਾ ਉਹ ਜਾ ਰਿਹਾ ਆ। ਕਦੀ ਗਏ ਤਾਂ ਕੰਪਨੀਆਂ ਬੰਦ ਜਿਹੜੀਆਂ ਮਿਲੀਆਂ, ਸਮਾਨ ਤੱਕ ਨਹੀਂ ਜਿਹੜਾ ਉੱਥੋਂ ਚੱਕਣ ਦਿੱਤਾ ਗਿਆ ਲੋਕਾਂ ਨੂੰ, ਉੱਦਾਂ ਦੀ ਉੱਦਾਂ ਹੀ ਜਿਹੜੀਆਂ ਉਹ ਠੱਪ ਹੋ ਗਈਆਂ। ਜਿੱਦਾਂ ਇਸ ਟਾਈਮ ਕਈ ਵਾਰੀ ਹਰਜੋਤ ਸਿੰਘ ਜੀ ਖਬਰਾਂ ਸੁਣਦੇ ਆ ਨਾ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ, ਵੀ ਉਹ ਵਿਚਾਰੇ ਲੋਡ ਲਈ ਜਾਂਦੇ ਹੁੰਦੇ ਅਤੇ ਵਿੱਚੋਂ ਉਹਨਾਂ ਨੂੰ ਮੈਸੇਜ ਆਉਂਦਾ ਹੈ ਵੀ ਕੰਪਨੀ ਦਾ ਪਿੱਛੋਂ ਜਿਹੜੀ ਬੈਂਕਰਪਸੀ ਫਾਈਲ ਕਰ ਗਈ ਆ, ਵੀ ਉਹਦਾ ਡਾਊਨ ਹੋ ਗਈ, ਲੋਡ ਦੇ ਲੋਡ ਵੀ ਉੱਦਾਂ ਹੀ ਧਰੇ ਦੇ ਧਰੇ ਜਿਹੜੇ ਕਈ ਵਾਰੀ ਰਹਿ ਜਾਂਦੇ ਨੇ। ਸੋ ਇਹ ਬਹੁਤ ਜਿਹੜੀ ਅਹਿਮ ਚੀਜ਼ ਆ, ਉਸ ਦੇ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ। ਇਹ ਜਿਹੜਾ ਝਟਕਾ ਆ ਜਦੋਂ ਲੱਗਦਾ ਫਿਰ ਬੰਦੇ ਦੇ ਲਈ ਔਖਾ ਹੋ ਜਾਂਦਾ। ਅਸੀਂ ਨਹੀਂ ਕਹਿ ਰਹੇ ਵੀ ਰਿਸੈਸ਼ਨ ਆਊਗਾ ਜਾਂ ਨਹੀਂ ਆਊਗਾ, ਕੀ ਹੋਊਗਾ, ਪਰ ਮੈਜੋਰਟੀ ਲੋਕ ਅਮਰੀਕਾ ਦੇ ਵਿੱਚ ਇੱਕ ਪੋਲ ਦੇ ਮੁਤਾਬਕ ਜਿਹੜੇ ਉਹ ਮੰਨ ਰਹੇ ਨੇ ਵੀ ਰਿਸੈਸ਼ਨ ਦੇ ਸੰਕੇਤ ਜਿਹੜੇ ਉਹ ਆ ਰਹੇ ਆ। ਸਾਡਾ ਤੁਹਾਨੂੰ ਦੱਸਣ ਦਾ ਮਕਸਦ ਇਹੀ ਆ ਵੀ ਤੁਸੀਂ ਆਰਥਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਜਿਹੜਾ ਮਜ਼ਬੂਤ ਰੱਖੋ, ਤਾਂ ਜੋ ਜੇ ਇੱਦਾਂ ਦਾ ਮਾੜਾ ਸਮਾਂ ਜਿਹੜਾ ਆਰਥਿਕਤਾ ਦਾ ਜਿਹੜਾ ਆਉਂਦਾ ਆ, ਵੀ ਤੁਸੀਂ ਉਸ ਦੇ ਵਿੱਚੋਂ ਔਖੇ ਸੌਖੇ ਹੋ ਕੇ ਜਿੱਦਾਂ ਵੀ ਆ ਤੁਸੀਂ ਉਸ ਦੇ ਵਿੱਚੋਂ ਨਿਕਲ ਸਕਿਓ। ਆਲਰੇਡੀ ਸਭ ਨੂੰ ਪਤਾ ਵੀ ਸਟ੍ਰੈਸ ਜਿਹੜੇ ਉਹ ਕਿੱਦਾਂ ਦੇ ਹੈਗੇ ਆ। ਪਿਛਲੇ ਵਾਰੀ ਸਭ ਨੂੰ ਪਤਾ ਵੀ ਰੀਅਲ ਏਸਟੇਟ ਦੀ ਮਾਰਕੀਟ ਦਾ ਉਸ ਟਾਈਮ ਦੇ ਉੱਤੇ ਕੀ ਬਣਿਆ ਸੀ। ਲੋਕਾਂ ਨੇ ਮਹਿੰਗੇ ਘਰ ਜਿਹੜੇ ਉਹ ਖਰੀਦ ਲਏ, ਬਾਅਦ ਦੇ ਵਿੱਚ ਫਿਰ ਬੈਂਕਾਂ ਨੂੰ ਸਾਰੇ ਜਿਹੜੇ ਘਰ ਉਹ ਮੁੜਦੇ ਗਏ। ਉਦੋਂ ਲੋਕਾਂ ਨੇ ਇਹ ਵੀ ਨਹੀਂ ਦੇਖਿਆ ਵੀ ਇੰਟਰਸਟ ਰੇਟ ਵੱਧਦਾ ਘੱਟ ਚੱਕ ਲਓ ਬਸ, ਵੀ ਹੁਣ ਇਹ ਤੋਂ ਜਿਹੜਾ ਮੌਕਾ ਨਹੀਂ ਮਿਲਣਾ ਜਿਹੜਾ ਵਧੀਆ। ਪਰ ਉਸ ਦੇ ਲਈ ਹੁਣ ਥੋੜ੍ਹੇ ਚਲੋ ਸੇਫਗਾਰਡ ਬੈਂਕਾਂ ਵਾਲਿਆਂ ਨੇ ਅਤੇ ਹੋਰ ਲੋਨ ਦੇਣ ਵਾਲਿਆਂ ਨੇ ਥੋੜ੍ਹੇ ਜ਼ਿਆਦਾ ਪਹਿਲੇ ਦੇ ਨਾਲੋਂ ਜਿਹੜੇ ਉਹ ਰੱਖੇ ਹੋਏ ਨੇ। ਸੋ ਵੀ ਪਰ ਆਰਥਿਕਤਾ ਦੇ ਲਈ ਤੁਸੀਂ ਜ਼ਰੂਰ ਆਪਣੇ ਆਪ ਨੂੰ ਤਿਆਰ ਰੱਖੋ। ਆਉਣ ਵਾਲੀ 2020 ਦੀ ਇਲੈਕਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਇਕਨੋਮਿਕ ਤੌਰ ਦੇ ਉੱਤੇ ਇੱਕ ਕਾਫੀ ਵੱਡੀ ਜਿਹੜੀ ਗੱਲਬਾਤ ਆ ਉਹ ਆਪਾਂ ਨੂੰ 2020 ਇਲੈਕਸ਼ਨ ਦੇ ਵਿੱਚ ਦੇਖਣ ਨੂੰ ਮਿਲੇਗੀ ਵੀ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਨੂੰ ਜਿਹੜਾ ਅਮਰੀਕਾ ਆ ਉਹ ਜਾ ਰਿਹਾ ਹੈਗਾ, ਕਿਹੜਾ ਰਾਹ ਜਿਹੜਾ ਅਖਤਿਆਰ ਕਰਦਾ ਆ। ਅਤੇ ਇੱਕ ਇਹ ਵੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਗੱਲ ਆ ਜਿਹੜੀ ਨੈਸ਼ਨਲ ਡੈਟ ਦੀ ਹੁੰਦੀ ਆ, ਵੀ ਬਹੁਤ ਜ਼ਿਆਦਾ ਨੈਸ਼ਨਲ ਡੈਟ ਆ। ਇੱਕ ਕਰਜ਼ਾ ਬਹੁਤ ਜ਼ਿਆਦਾ ਹਾਂਜੀ, ਜਿਹਨੂੰ ਕਿਹਾ ਜਾਂਦਾ ਹਰ ਇੱਕ ਦੇ ਉੱਤੇ ਵੈਸੇ ਕਰਜ਼ਾ, ਪਰ ਪੂਰੇ ਅਮਰੀਕਾ ਦੇ ਉੱਤੇ ਵੀ ਜਿਹੜਾ ਉਹ ਬਹੁਤ ਵੱਡਾ ਜਿਹੜਾ ਕਰਜ਼ਾ ਆ ਉਹ ਹੈਗਾ। ਤਕਰੀਬਨ ਕਹਿੰਦੇ 2000% GDP ਜਿੰਨੀ ਚੱਲਦੀ ਹੈ ਅਮਰੀਕਾ ਦੀ, ਉਹਦੇ ਨਾਲੋਂ 2000% ਜਿਹੜਾ ਕਰਜ਼ਾ ਹੈ ਉੱਥੇ ਤੱਕ ਪਹੁੰਚਣ ਦੇ ਆਸਾਰ ਜਿਹੜੇ ਉਹ ਬਣੇ ਪਏ ਨੇ। ਅਤੇ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਦੇਖੀ ਗਈ ਆ, ਜਦੋਂ ਕਹਿੰਦੇ ਵੀ ਜਦੋਂ ਓਬਾਮਾ ਦਾ ਕਾਰਜਕਾਲ ਸੀਗਾ ਉਦੋਂ ਲੋਕ ਬਹੁਤ ਜਿਹੜੇ ਆ GDP ਜਿਹੜੀ ਕਰਦੇ ਸੀ, ਆਰਥਿਕਤਾ ਦਾ ਇੱਦਾਂ ਆ ਰਿਸੈਸ਼ਨ ਆ ਜਾਣਾ ਹੈ ਜਾਂ ਨਹੀਂ ਆਉਣਾ ਜਾਂ ਕਿੱਦਾਂ ਦੇ ਹਾਲਾਤ ਆ। ਪਰ ਕਹਿੰਦੇ ਵੀ ਬਹੁਤ ਸਾਰੇ ਲੋਕ ਜਦੋਂ ਜਿਹੜੇ ਖਾਸ ਕਰਕੇ GOP ਦੇ ਮੈਂਬਰਸ ਹੁੰਦੇ ਆ, ਉਹ ਕਹਿੰਦੇ 82% ਲੋਕ ਜਿਹੜੇ ਆ ਉਹ ਉਸ ਟਾਈਮ ਦੇ ਉੱਤੇ GDP ਵੱਲ ਨੂੰ ਜਿਹੜੀ ਉਹ ਨਜ਼ਰ ਰੱਖਦੇ ਸੀ। ਪਰ ਹੁਣ ਜਦੋਂ ਤੋਂ ਰਾਸ਼ਟਰਪਤੀ ਟਰੰਪ ਆਏ ਨੇ, ਜਦੋਂ ਰਿਪਬਲਿਕਨ ਪ੍ਰੈਜ਼ੀਡੈਂਟ ਆਉਂਦਾ ਅਤੇ ਉਹੀ GOP ਵਾਲੇ ਲੋਕ 35% ਹੀ ਜਿਹੜੇ ਆ ਇਸ ਦੇ ਉੱਤੇ ਨਜ਼ਰ ਰੱਖਦੇ ਆ ਵੀ ਹਾਂ GDP ਜਿਹੜੀ ਕਿਸ ਪਾਸੇ ਵੱਲ ਨੂੰ ਜਾ ਰਹੀ ਆ। ਚਲੋ ਇਹ ਤਾਂ ਚਲੋ ਮੰਨਦੇ ਹੀ ਆ ਵੀ ਹਰ ਇੱਕ ਜਣਾ ਆਪੋ ਆਪਣੇ ਧੜੇ ਨੂੰ ਜਿਹੜਾ ਆ ਮਜ਼ਬੂਤ ਮੰਨਦਾ ਆ, ਅਤੇ ਉਹ ਕਹਿੰਦਾ ਵੀ ਉਸੇ ਨੇ ਜਿਹੜਾ ਸਾਰਾ ਕੁਝ ਠੀਕ ਕੀਤਾ ਆ। ਆਪਣੇ ਬਹੁਤ ਸਾਰੇ ਜਿਹੜੇ ਫੇਸਬੁੱਕ ਦੇ ਉੱਤੇ ਆ ਉਹ ਕਹਿ ਰਹੇ ਵੀ ਪ੍ਰੋਡਿਊਸ ਪ੍ਰਾਈਸ ਦੇ ਆਲਰੇਡੀ ਜਿਹੜੇ ਪ੍ਰਾਈਸਿਸ ਆ ਉਹ ਤਾਂ ਨੂੰ ਜਾਣੇ ਜਿਹੜੇ ਉਹ ਸ਼ੁਰੂ ਹੋ ਚੁੱਕੇ ਹੋਏ ਨੇ, ਅਤੇ ਹੋਰ ਵੀ ਕਈ ਪ੍ਰਾਈਸਿਸ ਜਿਹੜੇ ਉਹ ਅੱਪ ਜਾ ਰਹੇ ਆ। ਬਹੁਤ ਸਾਰੀ ਜਿਹੜੀ ਟਰੱਕਿੰਗ ਆ ਉਹ ਉਸ ਦਾ ਜਿਹੜਾ ਟਰੇਡ ਵਾਰ ਦੇ ਨਾਲ ਡਾਇਰੈਕਟ ਸੰਬੰਧ ਹੈਗਾ ਆ। ਟਰੇਡ ਵਾਰ ਹੋਣ ਦੇ ਕਰਕੇ ਪ੍ਰੋਡਿਊਸ ਉਤਪਾਦ ਉੱਧਰੋਂ ਜਿਹੜਾ ਆ ਉਹ ਘੱਟ ਆਉਣ ਦੇ ਕਰਕੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਗੇੜੇ ਜਿਹੜੇ ਉਹ ਘਟੇ ਵੀ ਆ। ਅੱਗੇ ਜਿੱਦਾਂ ਆਪਾਂ ਦੇਖਦੇ ਸੀਗੇ ਵੀ ਹਰ ਥਾਂ ਦੇ ਉੱਤੇ ਟਰੱਕ ਡਰਾਈਵਰਸ ਦੀ ਜਿਹੜੀ ਉਹ ਜ਼ਰੂਰਤ ਜ਼ਿਆਦਾ ਜਿਹੜੀ ਰਹਿੰਦੀ ਸੀ, ਅੱਗੇ ਨਾਲੋਂ ਇੱਦਾਂ ਲੱਗਦਾ ਮਾਹੌਲ ਜਿੱਦਾਂ ਥੋੜ੍ਹਾ ਜਿਹਾ ਜਿਹੜਾ ਉਸ ਦੇ ਵਿੱਚ ਠੰਡ ਜਿਹੜੀ ਇੱਕ ਹਿਸਾਬ ਦੇ ਨਾਲ ਪਈ ਆ, ਇੰਨੀ ਜ਼ਿਆਦਾ ਗਰਮੈਸ਼ ਜਿਹੜੀ ਹੌਟਨ ਮਾਰਕੀਟ ਆ ਉਸ ਹਿਸਾਬ ਦੇ ਨਾਲ ਨਹੀਂ ਰਹੀ। ਪਰ ਓਬਵੀਅਸਲੀ ਜਿਹੜੇ ਟਰੱਕਰਸ ਦੀ ਜਿਹੜੀ ਸ਼ਾਰਟੇਜ ਤਾਂ ਜਿਹੜੀ ਉਹ ਹੈਗੀ ਆ ਵੀ ਇੰਟਰਨਲੀ ਉਨਾ ਹੀ ਬਹੁਤ ਜਿਹੜਾ ਸਮਾਨ ਹੁੰਦਾ ਆ। ਪਰ ਹਰ ਇੱਕ ਜਣਾ ਜਿਹੜਾ ਖਾਸ ਕਰਕੇ ਟਰੱਕਿੰਗ ਦੇ ਵਿੱਚ ਨਵਾਂ ਜਿਹੜਾ ਜਾਣ ਬਾਰੇ ਸੋਚ ਰਿਹਾ ਆ, ਕਿਸੇ ਚੰਗੇ ਬੰਦੇ ਤੋਂ ਸਲਾਹ ਲੈ ਕੇ ਉਸ ਪਾਸੇ ਵੱਲ ਨੂੰ ਜਿਹੜਾ ਉਹ ਤੁਸੀਂ ਕਦਮ ਜਿਹੜਾ ਉਹ ਜ਼ਰੂਰ ਚੱਕੋ। ਅਦਰਵਾਈਜ਼ ਲੈਣੇ ਦੇ ਦੇਣੇ ਜਿਹੜੇ ਉਹ ਪੈ ਜਾਂਦੇ ਆ। ਕਿਸੇ ਦੇ ਕਿਹਾ ਨਹੀਂ, ਆਪ ਆਪਣਾ ਜਿਹੜਾ ਉਹ ਦੇਖ ਕੇ ਚੈੱਕ ਕਰਕੇ ਵੀ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਕੰਮ ਵਧੀਆ ਹੋ ਸਕਦਾ ਹੈ, ਕਿੱਧਰੋਂ ਜਿਹੜੇ ਬੈਨੀਫਿਟ ਵਗੈਰਾ ਹੋ ਸਕਦਾ, ਤਾਂ ਹੀ ਜਿਹੜਾ ਉਸ ਪਾਸੇ ਵੱਲ ਨੂੰ ਬਿਜ਼ਨਸ ਵਾਲੇ ਪਾਸੇ ਨੂੰ ਜਿਹੜਾ ਹੱਥ ਪੱਲਾ ਜਿਹੜਾ ਕਿਸੇ ਵੀ ਤਰੀਕੇ ਦਾ ਜਿਹੜਾ ਬਿਜ਼ਨਸ ਆ ਹਰਜੋਤ ਸਿੰਘ ਜੀ ਉਸ ਪਾਸੇ ਵੱਲ ਨੂੰ
ਮਾਰਨਾ ਚਾਹੀਦਾ ਹੈਗਾ ਆ। ਸੋ ਬਿਲਕੁਲ ਕਈ ਵਾਰੀ ਕੀ ਹੁੰਦਾ ਨਾ ਵੀ ਆਪਾਂ ਦੇਖਦੇ ਯਾਰ ਮੇਨ ਸਟਰੀਮ ਜਿਹੜੇ ਟੀਵੀ ਆ ਜਾਂ ਮੀਡੀਆ ਆ ਰੇਡੀਓ ਉਹਨਾਂ 'ਤੇ ਇੱਦਾਂ ਦੀਆਂ ਖਬਰਾਂ ਰੈਸੈਸ਼ਨ ਦੀਆਂ ਨਹੀਂ ਆਉਂਦੀਆਂ। ਉਹਦਾ ਇੱਕ ਰੀਜ਼ਨ ਮਾਰਕੀਟਿੰਗ ਵੀ ਹੁੰਦਾ, ਕਿਉਂਕਿ ਬਹੁਤ ਸਾਰੇ ਕੀ ਮੈਜੋਰਿਟੀ ਦੇ ਵਿੱਚ ਜਿੰਨੇ ਵੀ ਮੀਡੀਆ ਹੈਗਾ, ਚਾਹੇ ਉਹ ਟੀਵੀ ਰੇਡੀਓ ਸਟੇਸ਼ਨ ਆ, ਐਡਾਂ ਤੇ ਨਿਊਜ਼ਪੇਪਰ, ਉਹ ਐਡਵਰਟਾਈਜ਼ਮੈਂਟ ਤੇ ਚੱਲਦੇ, ਰੀਅਲ ਸਟੇਟ ਦੀ ਐਡ, ਕਾਰਾਂ ਦੀਆਂ ਜਾਂ ਜਿੰਨੇ ਵੀ ਬਿਜ਼ਨੈਸਿਸ ਹੈਗੇ ਆ। ਸੋ ਇੰਨਾ ਉਹ ਨੈਗੇਟਿਵ ਨਹੀਂ ਜਾਣਾ ਚਾਹੁੰਦੇ, ਕਿਉਂਕਿ ਉਹਨਾਂ ਦੀ ਜਿਹੜੀਆਂ ਐਡਵਰਟਾਈਜ਼ਮੈਂਟਸ ਆ ਉਹ ਵੀ ਕੈਂਸਲ ਹੁੰਦੀਆਂ ਹੈਗੀਆਂ। ਸੋ ਇਸ ਕਰਕੇ ਜ਼ਰੂਰ ਆਪਾਂ ਤਾਂ ਆਪਣੀ ਕਮਿਊਨਿਟੀ ਨੂੰ ਇਹ ਕਹਿੰਦੇ ਆ ਵੀ ਜ਼ਰੂਰ, ਕਿਉਂਕਿ ਮੈਂ ਤਾਂ ਖੁਦ ਜਦੋਂ USA 'ਚ ਆਇਆ 3 ਰਿਸੈਸ਼ਨ ਦੇਖੇ ਹੈਗੇ ਆ। ਸੋ ਐਵਰੀ 8-9 ਸਾਲ 10 ਸਾਲਾਂ ਬਾਅਦ ਰਿਸੈਸ਼ਨ ਆ ਜਾਂਦਾ ਅਤੇ ਬਹੁਤ ਬੁਰੀ ਪੋਜੀਸ਼ਨ ਹੁੰਦੀ ਆ। ਲੋਕਾਂ ਨੂੰ ਪਤਾ ਜਿਨ੍ਹਾਂ ਨੇ ਘਰ ਲੂਜ਼ ਕੀਤੇ ਸੀ, ਆਪਣੀ ਕਮਿਊਨਿਟੀ ਨੇ ਵੀ ਪਿਛਲੀ ਰਿਸੈਸ਼ਨ 'ਚ ਬਹੁਤ ਘਰ ਲੂਜ਼ ਕੀਤੇ ਸੀ। ਮਰਸਡ ਇਸ ਏਰੀਏ ਦੇ ਵਿੱਚ ਤਾਂ ਇੱਧਰ ਸੈਕਰਾਮੈਂਟੋ ਬੇ ਏਰੀਏ 'ਚ ਬਹੁਤ ਲੂਜ਼ ਹੋਏ ਸੀਗੇ, ਕਿਉਂਕਿ ਜਿਹੜਾ $1 ਮਿਲੀਅਨ ਵਾਲਾ ਘਰ ਸੀ ਉਹ 5 ਦਾ ਹੀ ਰਹਿ ਗਿਆ ਸੀ ਫਿਰ ਮੁੜ ਕੇ। ਸੋ ਪਲੀਜ਼ ਆਪਾਂ ਜਿੰਨੇ ਵੀ ਸਰੋਤੇ ਸੁਣਦੇ ਆ, ਹਮੇਸ਼ਾ ਹੀ ਕਹਿੰਦੇ ਆ ਜਿਹੜੀ ਸੇਵਿੰਗ ਜ਼ਰੂਰ ਰੱਖੋ। ਘੱਟੋ ਘੱਟ ਤੁਹਾਡੇ ਕੋਲ 1 ਸਾਲ ਦਾ ਰੋਟੀ ਪਾਣੀ ਰੈਂਟ ਸਾਰਾ ਕੁਛ ਜਿਹੜਾ ਮੰਥਲੀ ਖਰਚਾ ਉਸ ਹਿਸਾਬ ਨਾਲ ਸਾਲ ਕੁ ਦਾ ਜ਼ਰੂਰ ਹੋਣਾ ਚਾਹੀਦਾ ਹੈਗਾ, ਕਿਉਂਕਿ ਕਿਸੇ 'ਤੇ ਵੀ ਇਹ ਜਿਹੜੀ ਬੁਰੀ ਚੀਜ਼ ਹੋ ਸਕਦੀ ਹੈ। ਕਿਸੇ ਦੀ ਜੌਬ ਚੱਲ ਜਾਏ, ਉਹਦੇ ਨਾਲ ਬਹੁਤ ਕੁਛ ਅਪਸਾਈਡ ਡਾਊਨ ਹੋ ਜਾਂਦਾ ਹੈ। ਬਿਲਕੁਲ ਜੀ, ਬਿਲਕੁਲ। ਕਿ ਤੁਸੀਂ ਰਾਜਕਨਵੀਰ ਸਿੰਘ ਜੀ ਟਰੱਕਿੰਗ ਦੀ ਗੱਲ ਕਰਦੇ ਜਾਂਦੇ ਸੀ ਵੀ ਟਰੱਕਿੰਗ ਵੀ ਸਲੋ ਹੋ ਰਹੀ ਹੈਗੀ ਆ ਜੀ, ਤੇ ਊਬਰ ਵਾਲਿਆਂ ਨੇ $200 ਮਿਲੀਅਨ ਹੋਰ ਪੁੱਟ ਕੀਤਾ ਆ ਊਬਰ ਫ੍ਰੇਟ ਟਰੱਕਿੰਗ ਵੈਂਚਰ ਦੇ ਵਿੱਚ। ਇਹ ਜਿਹੜੀ ਰਾਈਡ ਹੇਲਿੰਗ ਕੰਪਨੀ ਹੈਗੀ ਆ, ਈਵਨ ਦੋ ਕਹਿੰਦੇ ਬਿਲੀਅਨਸ ਆਫ ਡਾਲਰ ਜਿਹੜੇ ਆ ਐਵਰੀ ਕੁਆਟਰ ਲੂਜ਼ ਕਰ ਰਹੇ ਹੈਗੇ ਆ, ਪਰ $200 ਮਿਲੀਅਨ ਇਹਨਾਂ ਨੇ ਹੋਰ ਪੁੱਟ ਕੀਤਾ ਤਾਂ ਕਿ ਜਿਹੜਾ ਆ ਇਹਦੇ 'ਤੇ ਹੋਰ ਵਰਕਆਊਟ ਕੀਤਾ ਜਾ ਸਕੇ, ਹੋਰ ਇੰਪਲਾਈ ਜਿਹੜੇ ਹਾਇਰ ਕੀਤੇ ਜਾ ਸਕਣ। ਡਾਊਨਟਾਊਨ ਸ਼ਿਕਾਗੋ ਦੇ ਵਿੱਚ ਇਹਨਾਂ ਨੇ ਆਪਣਾ ਇੱਕ ਬਹੁਤ ਵੱਡਾ ਆਫਿਸ ਊਬਰ ਫਰੇਟ ਦਾ ਜਿਹੜਾ ਖੋਲ੍ਹਿਆ ਹੈਗਾ, ਜਿਹਦੇ 'ਚ 2000 ਦੇ ਕਰੀਬ ਜਿਹੜੇ ਇੰਪਲਾਈ ਹੋਣਗੇ। ਸਾਰਿਆਂ ਨੂੰ ਪਤਾ ਹੈ ਵੀ ਟਰੱਕ ਡਰਾਈਵਰਸ ਦੀ ਸ਼ਾਰਟੇਜ ਹੈਗੀ ਆ, ਅਤੇ ਉਸ ਕਰਕੇ ਜਿਹੜੇ ਆ ਊਬਰ ਵਾਲੇ ਜਿਹੜੇ ਆ ਇਹ ਆਪਣਾ ਨਵਾਂ ਕਨਸੈਪਟ ਜਿਹੜਾ ਲੈ ਕੇ ਆ ਰਹੇ ਹੈਗੇ ਆ, ਜਿਹਦੇ ਨਾਲ ਜਿਹੜੇ ਵੀ ਕਈ ਵਾਰੀ ਤੁਸੀਂ ਖਾਲੀ ਲੋਡ ਛੱਡ ਕੇ ਜਾਂਦੇ ਆ, ਆਉਣ ਵੇਲੇ ਨਹੀਂ ਮਿਲਦਾ, ਅਤੇ ਉੱਦਾਂ ਦਾ ਉਹ ਪ੍ਰੋਗਰਾਮ ਕਰ ਰਹੇ ਆ ਵੀ ਕਿਸੇ ਟਾਈਮ ਵੀ ਜਿਹੜਾ ਟਰੱਕ ਆ ਉਹ ਖਾਲੀ ਨਾ ਹੋਵੇ। ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਹਰਜੋਤ ਸਿੰਘ ਜੀ, ਇਕੱਲੀ ਊਬਰ ਨਹੀਂ, ਕੌਨਵॉय ਅਤੇ ਹੋਰ ਵੀ ਕਈ ਕੰਪਨੀਆਂ ਨੇ ਇਸ ਦੇ ਉੱਤੇ ਆਲਰੇਡੀ ਵਰਕਆਊਟ ਕਰਨਾ ਸ਼ੁਰੂ ਹੋਇਆ ਆ, ਕਿਉਂਕਿ ਉਹ ਮੰਨਦੇ ਨੇ ਵੀ ਟਰੱਕਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਵੇਸਟੇਜ ਆਫ ਫਿਊਲ ਅਤੇ ਡਰਾਈਵਰ ਦਾ ਜਿਹੜਾ ਟਾਈਮ ਆ ਉਹ ਖਾਲੀ ਟਰੱਕ ਚਲਾਉਣ ਦੇ ਵਿੱਚ ਕਿਤੇ ਨਾ ਕਿਤੇ ਜਾ ਰਿਹਾ। ਵੀ ਇੱਕ ਥਾਂ 'ਤੇ ਲੋਡ ਲਾ ਕੇ ਆ ਜਾਂਦੇ ਆ ਅਤੇ ਫਿਰ ਮੁੜ ਕੇ ਕਈ ਵਾਰੀ ਵਾਪਸੀ ਦੇ ਉੱਤੇ ਮਿਲਦਾ ਨਹੀਂ ਆ, ਜਾਂ ਜਿਹੜਾ ਉਹ ਫਿਰ ਉਹ ਖਾਲੀ ਟਰੱਕ ਜਾਂਦੇ, ਐਫੀਸ਼ੀਐਂਸੀ ਵੇਸਟ ਆ, ਗੈਸ ਵੇਸਟ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵੇਸਟੇਜ ਹੋ ਰਹੀਆਂ। ਸੋ ਉਸ ਨੂੰ ਉਹ ਠੀਕ ਕਰਨ ਦੇ ਵੱਲ ਨੂੰ ਜਿਹੜਾ ਉਹ ਲੱਗੇ ਆ, ਤਾਂ ਜੋ ਲੋਕਾਂ ਨੂੰ ਘੱਟੋ ਘੱਟ ਜਦੋਂ ਇੱਕ ਮੇਨ ਲੋਡ ਤੋਂ ਬਾਅਦ ਦੇ ਵਿੱਚ ਜਦੋਂ ਵਾਪਸੀ 'ਤੇ ਵੀ ਜਾਣਾ ਆ, ਉਦੋਂ ਵੀ ਜਿਹੜੇ ਡਾਲਰ ਆ ਉਹ ਬਣਨੇ ਸ਼ੁਰੂ ਹੋਣ। ਅਤੇ ਕਿਉਂਕਿ ਫਰੇਟ ਤਾਂ ਮੂਵ ਹੋਣਾ ਹੀ ਹੋਣਾ, ਉਹ ਤਾਂ ਹਮੇਸ਼ਾ ਹੀ ਜਿਹੜਾ ਉਹ ਚਾਹੀਦਾ ਹੀ ਚਾਹੀਦਾ ਹੈ। ਸੋ ਉਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਵਰਕਆਊਟ ਕੀਤਾ ਜਾਵੇ। ਵੈਸੇ ਜਿੱਦਾਂ ਤੁਸੀਂ ਦੱਸਿਆ ਹਰਜੋਤ ਸਿੰਘ ਜੀ, ਬਿਲੀਅਨਸ ਆਫ ਡਾਲਰ ਲੂਜ਼ ਕਰਨ ਦੇ ਕਰਕੇ ਜਿਹੜਾ ਇਹ ਹੋਣ ਦੇ ਬਾਵਜੂਦ ਵੀ ਜਿਹੜੇ ਇਹ ਕਾਫੀ ਜ਼ਿਆਦਾ ਉਹ ਡਾਲਰ ਜਿਹੜੇ ਇਸ ਦੇ ਵੱਲ ਨੂੰ ਫਰੇਟ ਵੱਲ ਨੂੰ ਜਿਹੜਾ ਆ ਉਹ ਲਾਈ ਜਾ ਰਹੇ। ਆਲਰੇਡੀ ਇਹਨਾਂ ਦੀ ਐਪ ਕਾਫੀ ਲੋਕ ਜਿਹੜੇ ਕਈ ਆਲਰੇਡੀ ਯੂਜ਼ ਕਰਨਾ ਸ਼ੁਰੂ ਕਰ ਚੁੱਕੇ ਹੋਏ ਨੇ। ਸੋ ਬਿਲਕੁਲ ਸਾਡਾ ਸਮਾਂ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਜਿਹੜਾ ਕੈਲੀਫੋਰਨੀਆ ਦੇ ਵਿੱਚ AV5 ਬਿੱਲ ਜਿਹੜਾ ਆ ਉਹਦੇ ਪਾਸ ਹੋਣ ਦੇ ਬਹੁਤ ਆਸਾਰ ਹੈਗੇ, ਜਿਹਦਾ ਸਿੱਧਾ ਇਫੈਕਟ ਊਬਰ, ਲਿਫਟ ਦੇ ਡਰਾਈਵਰ ਅਤੇ ਇੰਡੀਪੈਂਡੈਂਟ ਕੰਟਰੈਕਟਰ ਜਿੱਦਾਂ ਟਰੱਕਰਸ ਹੈਗੇ ਆ ਉਹਨਾਂ ਦੇ ਉੱਤੇ ਪੈਣਾ ਹੈਗਾ, ਕਿਉਂਕਿ ਸਾਰਿਆਂ ਨੂੰ ਇੰਪਲਾਈ ਗਿਣਿਆ ਜਾਊਗਾ। ਉਹਦੇ ਬਾਰੇ ਡਿਟੇਲ 'ਚ ਆਪਾਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਜਿਹੜੀ ਖਬਰ ਆ ਉਹ ਸਾਂਝੀ ਕਰਦੇ ਹੈਗੇ ਜੀ। ਮੈਂ ਇੱਦਾਂ ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਬਰਨੀ ਸੈਂਡਰਸ ਨੇ ਜਿਹੜਾ ਆ ਉਹ DMV ਦੇ ਬਾਬਤ ਇੱਕ ਬਿਆਨ ਜਿਹੜਾ ਉਹ ਦਿੱਤਾ ਆ, ਉਸ ਦੇ ਉੱਤੇ ਵੀ ਆਪਾਂ ਜਿਹੜਾ ਉਹ ਗੌਰ ਕਰਾਂਗੇ। ਅਤੇ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਜੀ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਦਾਂ ਬਈ ਜਵਾਨਾ ਚਲਾਈ ਜਾਣਾ ਫਿਰ 18 ਟਾਇਰਾ। ਬਸ ਬਾਬੇ ਦੀ ਫੁੱਲ ਕਿਰਪਾ ਆ, ਆਪਾਂ 2 ਟਰੱਕ ਪਾ ਲਏ ਆ ਤੇ ਤੀਜੇ ਦੀ ਤਿਆਰੀ ਆ। ਉਹ ਤੀਜਾ ਟਰੱਕ ਹੁਣ ਤੂੰ ਅਕਤੂਬਰ ਚ ਪਾਈ ਫਿਰ। ਕਿਉਂ ਅਕਤੂਬਰ ਚ ਭਲਾ ਕੀ ਆ? ਉਹ ਭਾਈ ਅਕਤੂਬਰ ਚ ਹੈ ਅਮਰੀਕਨ ਟਰੱਕਿੰਗ ਸ਼ੋ, ਉੱਥੇ ਜਾ ਕੇ
ਪੂਰਾ ਠੋਕ ਵਜਾ ਕੇ ਟਰੱਕ ਖਰੀਦੀ। ਨਾਲੇ ਉੱਥੇ FMCSA ਤੇ ਨੈਪਟਾ ਵਾਲੇ ਵੀ ਹੋਣਗੇ। ਉਹਨਾਂ ਕੋਲੋਂ ਇੰਡਸਟਰੀ ਦੀ ਸਹੀ ਜਾਣਕਾਰੀ ਲਈ ਵੈਸਟਰਨ ਟਰੱਕ ਸੈਂਟਰ ਤੇ ਐਪੈਕਸ ਕੈਪੀਟਲ ਪੇਸ਼ ਕਰਦੇ ਹਨ ਅਮਰੀਕਨ ਟਰੱਕਿੰਗ ਸ਼ੋਅ 5 ਤੇ 6 ਅਕਤੂਬਰ ਨੂੰ ਕੈਲ ਐਕਸਪੋ ਸੈਕਰਾਮੈਂਟੋ ਕੈਲੀਫੋਰਨੀਆ ਵਿਖੇ। ਟਰੱਕ, ਟ੍ਰੇਲਰਸ, ਟਾਇਰਸ ਤੇ ਹੋਰ ਵੀ ਬਹੁਤ ਕੁਝ ਲਓ ਸਪੈਸ਼ਲ ਪ੍ਰਾਈਜ਼ਸ ਤੇ। ਆਪਣੇ ਪਰਿਵਾਰ ਨਾਲ ਆਓ ਤੇ ਹਰ ਘੰਟੇ ਇਨਾਮ ਜਿੱਤੋ। ਸ਼ੋਅ ਐਂਡ ਸ਼ਾਈਨ ਤੇ ਹੋਣਗੇ ਲਿਸ਼ ਕਰਦੇ ਟਰੱਕ। ਫ੍ਰੀ ਐਕਸਪ੍ਰੈਸ ਐਂਟਰੀ ਲਈ ਆਨਲਾਈਨ ਰਜਿਸਟਰ ਕਰੋ americantruckingshow.com ਤੇ। ਹੋਰ ਜਾਣਕਾਰੀ ਜਾਂ ਬੂਥ ਬੁੱਕ ਕਰਵਾਉਣ ਲਈ ਕਾਲ ਰਮਨ ਢਿੱਲੋਂ 8778062525। ਸ਼ੋਅ ਸਪੋਰਟਡ ਬਾਈ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਐਂਡ ਪੰਜਾਬੀ ਟਰੱਕਿੰਗ ਮੈਗਜ਼ੀਨ। ਸੋਹਣੀਏ ਪੰਜਾਬੀ ਬੈਗ ਲਾਉਂਦੇ ਆ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ। ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ ਐਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਂ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ, ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ, ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਅਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ, ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ, ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 5307515115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪਾਬਲਾ ਸਵੀਟਸ ਐਂਡ ਕੇਟਰਿੰਗ, ਜਿਹੜੇ ਕੀ ਬਣਾਉਂਦੇ ਹਨ ਸ਼ੁੱਧ ਅਤੇ ਟ੍ਰੈਡੀਸ਼ਨਲ ਪੰਜਾਬੀ ਮਠਿਆਈਆਂ ਅਤੇ ਜਿਨ੍ਹਾਂ ਨੂੰ 50 ਸਾਲ ਦਾ ਤਜਰਬਾ ਹੈ ਮਠਿਆਈਆਂ ਬਣਾਉਣ ਅਤੇ ਕੇਟਰਿੰਗ ਦੇ ਬਿਜ਼ਨਸ ਦਾ। ਅਤੇ ਇਹਨਾਂ ਦੀ ਖਾਸੀਅਤ ਕਿ ਇਹ ਸਪੈਸ਼ਲ ਆਰਡਰ ਤੇ ਲੋ ਸ਼ੂਗਰ ਅਤੇ ਦੇਸੀ ਘਿਓ ਦੇ ਨਾਲ ਮਠਿਆਈਆਂ ਤਿਆਰ ਕਰਕੇ ਦਿੰਦੇ ਹਨ ਅਤੇ ਹਰ ਇੱਕ ਤਰ੍ਹਾਂ ਦੇ ਬਿਜ਼ਨਸ ਇਵੈਂਟ, ਬਰਥਡੇ ਪਾਰਟੀਜ਼, ਮੈਰਿਜ ਪਾਰਟੀਜ਼ ਅਤੇ ਕਿਸੇ ਵੀ ਤਰ੍ਹਾਂ ਦੀ ਰਿਸੈਪਸ਼ਨ ਪਾਰਟੀ ਦੇ ਲਈ 1500 ਤੱਕ ਬੰਦਿਆਂ ਦੀ ਕੇਟਰਿੰਗ ਵੀ ਕਰਦੇ ਹਨ ਅਤੇ ਅਖੰਡ ਪਾਠ ਸਾਹਿਬ, ਗੁਰਦੁਆਰਾ ਸਾਹਿਬ ਜਾਂ ਫਿਰ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਮਾਗਮ ਦੀ ਕੇਟਰਿੰਗ ਦੇ ਲਈ ਸਪੈਸ਼ਲ ਪ੍ਰਾਈਸ ਵੀ ਦਿੰਦੇ ਹਨ। ਕਰਵਾਉਣੀ ਹੋਵੇ ਕੋਈ ਵੀ ਕੇਟਰਿੰਗ ਕਿਸੇ ਵੀ ਫੰਕਸ਼ਨ ਦੇ ਲਈ ਜਾਂ ਫਿਰ ਬਣਵਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਸਪੈਸ਼ਲ ਆਰਡਰ ਦੀ ਮਠਿਆਈ, ਤਾਂ ਗੱਲ ਕਰ ਸਕਦੇ ਹੋ ਪਾਬਲਾ ਸਵੀਟਸ ਐਂਡ ਕੇਟਰਿੰਗ ਵਾਲਿਆਂ ਨਾਲ। ਪਾਬਲਾ ਸਵੀਟਸ ਐਂਡ ਕੇਟਰਿੰਗ 348 ਮਰਚੈਂਟ ਸਟਰੀਟ, ਵੈਕਾਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 7075147600 707-514-7600। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਸ਼ਰਨ ਕੌਰ ਇਟਲੀ ਤੋਂ। ਤੁਸੀਂ ਸੁਣ ਰਹੇ ਹੋ ਪੰਜਾਬੀਆਂ ਦਾ ਮਨ ਭਾਉਂਦਾ ਨੰਬਰ 1 ਪੰਜਾਬੀ ਰੇਡੀਓ USA।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਜਿਹੜਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਅਤੇ ਹਰਜੋਤ ਸਿੰਘ ਜੀ ਆਪਣੇ ਜਿਹੜਾ ਇੱਕ ਕਮੈਂਟ ਸਨੀ ਗਰੇਵਾਲ ਹੋਣਾ ਨੇ ਕੀਤਾ ਹੈਗਾ ਆ ਫੇਸਬੁੱਕ ਦੇ ਉੱਤੇ, ਕਹਿੰਦੇ ਵੀ ਟਰੱਕਰਸ ਨੂੰ ਜ਼ਰੂਰ ਦੱਸੋ ਵੀ ਜਿਹੜੀ ਵੀ ਕੰਪਨੀ 'ਚ ਤੁਸੀਂ ਕੰਮ ਕਰਦੇ ਹੋ ਬੈਨੀਫਿਟ ਜਿਹੜੇ ਤੁਹਾਨੂੰ ਮਿਲਣੇ ਜ਼ਰੂਰ ਚਾਹੀਦੇ ਆ। ਉਹਦੇ ਵਿੱਚ ਕੋਈ ਮਾੜਾ ਨਹੀਂ ਆ, ਵਰਕਰ ਕੌਂਪ ਹੋਵੇ, ਤੁਹਾਡੀ ਜਿਹੜੀ ਇੰਸ਼ੋਰੈਂਸ ਵਗੈਰਾ ਜਿਹੜੀ ਹੋਵੇ, ਸੋ ਉਹ ਤਾਂ ਜਿਹੜੇ ਇਸ AB5 ਬਿੱਲ ਦੇ ਜਿਹੜੇ ਉਹ ਹੱਕ ਦੇ ਵਿੱਚ ਜਿਹੜੇ ਉਹ ਨਜ਼ਰ ਆਉਂਦੇ ਆ। ਸੋ ਫੈਮਲੀਜ਼ ਬਾਰੇ ਵੀ ਜਿਹੜਾ ਜ਼ਰੂਰ ਸੋਚਣਾ ਚਾਹੀਦਾ। ਡੈਫੀਨੇਟਲੀ ਹਰ ਇੱਕ ਨੂੰ ਜਿਹੜਾ ਉਹ ਦੇਖਣਾ ਚਾਹੀਦਾ ਵੀ ਐਜ਼ ਏ ਡਰਾਈਵਰ, ਐਜ਼ ਏ ਇੰਪਲੋਈ ਬਣ ਕੇ ਉਹਨਾਂ ਨੂੰ ਜਿਹੜਾ ਬੈਨੀਫਿਟ ਜ਼ਿਆਦਾ ਹੋ ਰਿਹਾ ਆ, ਜਾਂ ਐਜ਼ ਏ ਜਿਹੜਾ ਓਨਰ ਓਪਰੇਟਰ ਬਣ ਕੇ ਖੁਦ ਇੰਡੀਪੈਂਡੈਂਟ ਕੰਮ ਕਰਕੇ ਉਹ ਹੋ ਰਿਹਾ ਆ। ਜੇ ਤਾਂ ਕਹਿੰਦੇ ਵੀ ਜੇ ਤੁਸੀਂ ਅਜੇ ਛੋਟੇ ਹੋ ਤਾਂ ਫਿਰ ਤਾਂ ਡੈਫੀਨੇਟਲੀ ਕਹਿੰਦੇ ਇੰਪਲੋਈ ਵਾਲੇ ਪਾਸੇ ਨੂੰ ਤੁਹਾਨੂੰ ਜਿਹੜਾ ਉਹ ਜ਼ਰੂਰ ਸੋਚਣਾ ਚਾਹੀਦਾ ਆ, ਕਿਉਂਕਿ ਬਹੁਤ ਸਾਰੇ ਜਿਹੜੇ ਬੈਨੀਫਿਟਸ ਆ ਉਹ ਤੁਹਾਨੂੰ ਉਸ ਕੰਪਨੀ ਦੇ ਜ਼ਰੀਏ ਮਿਲ ਜਾਂਦੇ ਆ, ਚਾਹੇ ਉਹ ਹੈਲਥ ਇੰਸ਼ੋਰੈਂਸ ਹੋਵੇ, ਜਿਹੜੇ ਮੈਡੀਕਲ ਆ ਅਤੇ ਹੋਰ ਵਰਕਰ ਕੌਮ ਵਗੈਰਾ ਜਿੱਦਾਂ ਉਹਨਾਂ ਨੇ ਜ਼ਿਕਰ ਕੀਤਾ। ਸੋ ਇਸ ਦੇ ਉੱਤੇ ਆਪਾਂ ਜਿਹੜੀ ਹੋਰ AB5 ਨੂੰ ਉੱਤੇ ਵੀ ਜਿਹੜੀ ਉਹ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਇੱਕ ਜਿਹੜੇ ਕੈਂਡੀਡੇਟਸ ਦੇ ਵਿੱਚੋਂ ਇਸ ਟਾਈਮ ਟੌਪ 3 ਕੈਂਡੀਡੇਟਸ ਦੇ ਵਿੱਚੋਂ ਬਰਨੀ ਸੈਂਡਰਸ ਆ, ਉਹਨਾਂ ਨੇ ਇੱਕ ਮਦਰਬੋਰਡ ਕਰਕੇ ਮੈਗਜ਼ੀਨ ਆ, ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ DMV ਦੇ ਉੱਤੇ। DMV ਕੀ ਕਰ ਰਹੀ ਆ ਹਰਜੋਤ ਸਿੰਘ ਜੀ? ਹੁਣ ਦੇਖੋ ਤੁਹਾਡੀ ਬਹੁਤ ਪਰਸਨਲ ਇਨਫੋਰਮੇਸ਼ਨ ਉਹਨਾਂ ਦੇ ਕੋਲ ਆ, ਤੁਹਾਡਾ SSN ਵੀ ਆ, ਤੁਹਾਡਾ ਸਟੇਟਸ ਵੀ ਆ, ਤੁਹਾਡਾ ਐਡਰੈਸ, ਤੁਹਾਡਾ ਫੋਨ ਨੰਬਰ, ਤੁਹਾਡੀ ਫੋਟੋ, ਸਾਰੀ ਕੁਛ ਉਹਨਾਂ ਦੇ ਕੋਲ ਮੌਜੂਦ ਆ। ਅਤੇ ਮਦਰਬੋਰਡ ਮੈਗਜ਼ੀਨ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ ਉਹਦੇ ਵਿੱਚ ਉਹਨਾਂ ਨੇ ਦਿਖਾਇਆ ਵੀ ਕਿਸ ਤਰੀਕੇ ਦੇ ਨਾਲ DMV ਤੁਹਾਡਾ ਡਰਾਈਵਰ ਡਾਟਾ ਸੈੱਲ ਕਰ ਰਹੀ ਆ, ਜਦ ਕਿ DMV ਕਈ ਵਾਰੀ ਇਹ ਕਹਿੰਦੀ ਰਹੀ ਆ। ਸਭ ਨੂੰ ਯਾਦ ਹੋਣਾ ਜਦੋਂ ਅੱਜ ਤੋਂ 2-3 ਸਾਲ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਅਨਡਾਕੂਮੈਂਟਡ ਲੋਕਾਂ ਦੇ ਲਾਇਸੈਂਸ ਬਣਨੇ ਜਿਹੜੇ ਇਹਨਾਂ ਨੇ ਸ਼ੁਰੂ ਕਰ ਦਿੱਤੇ ਸੀ ਇੱਥੇ, ਉਦੋਂ ਕਹਿੰਦੇ ਸੀਗੇ ਵੀ ਅਸੀਂ ਇਹ ਡਾਟਾ ਕਿਸੇ ਦੇ ਨਾਲ ਵੀ ਜਿਹੜਾ ਉਹ ਸ਼ੇਅਰ ਨਹੀਂ ਕਰਾਂਗੇ। ਇਹ ਅਨਡਾਕੂਮੈਂਟਡ ਲੋਕਾਂ ਦੇ ਡਾਟੇ ਦੀ ਗੱਲ ਕਰ ਰਹੇ ਆ। ਇਹਦੇ ਜਿਹੜਾ ਹੁਣ ਇਸ ਦੇ ਵਿੱਚ ਸਾਰਿਆਂ ਦਾ ਹੀ ਲੋਕਾਂ ਦਾ ਜਿਹੜਾ ਡਾਟਾ ਇਰਰਿਸਪੈਕਟਿਵ ਉਹ ਸਿਟੀਜ਼ਨ ਆ, ਗ੍ਰੀਨ ਕਾਰਡ ਆ, ਵਰਕ ਪਰਮਿਟ ਆ, ਅਨਡਾਕੂਮੈਂਟਡ ਆ, ਕੋਈ ਵੀ ਜਿਹੜਾ ਡਾਟਾ ਆ ਉਹ ਕਹਿੰਦੇ ਲੋਕਾਂ ਨੂੰ ਡਾਲਰਾਂ ਦੇ ਭਾਅ ਦੇ ਉੱਤੇ ਵੱਖ-ਵੱਖ ਜਿਹੜਾ ਕੋਈ ਇੱਕ ਹਿਸਾਬ ਦੇ ਨਾਲ ਉਸ ਦੇ ਉੱਤੇ ਹਰਜੋਤ ਸਿੰਘ ਜੀ ਲਾਉਂਦਾ ਆ, ਅਤੇ ਪੈਸਿਆਂ ਦੇ ਹਿਸਾਬ ਨਾਲ, ਡਾਲਰਾਂ ਦੇ ਹਿਸਾਬ ਨਾਲ ਜਿਹੜਾ ਉਹ ਵੇਚੀ ਜਾ ਰਹੇ ਨੇ। ਅਤੇ ਕਹਿੰਦੇ ਵੀ DMV ਇਸ ਟਾਈਮ ਉਹਨਾਂ ਦੇ ਐਗਰੀਮੈਂਟ, ਡਾਟਾ ਸੈਲਿੰਗ ਐਗਰੀਮੈਂਟ 3100 ਵੱਖ-ਵੱਖ ਐਂਟੀਟੀਜ਼ ਦੇ ਨਾਲ, 3100 ਵੱਖ-ਵੱਖ ਕੰਪਨੀਆਂ ਦੇ ਨਾਲ ਉਹਨਾਂ ਦੇ ਇਕਰਾਰ ਹੈਗੇ ਨੇ, ਜਿਹੜੇ ਕਿ ਜਿਹੜਾ DMV ਜਿਹੜਾ ਵਿਸਕੌਨਸਨ ਦਾ DMV ਜਿਹੜਾ ਹਰਜੋਤ ਸਿੰਘ ਜੀ ਉਹ ਡਾਟਾ ਜਿਹੜਾ ਤੁਹਾਡਾ ਸੈੱਲ ਕਰ ਰਿਹਾ ਸੀ। ਬਰਨੀ ਸੈਂਡਰਸ ਨੇ ਕਿਹਾ ਆ ਵੀ DMV ਜਿਹੜੇ ਵੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ, ਉਹਨਾਂ ਨੂੰ ਜਿਹੜਾ ਡਰਾਈਵਰਸ ਦਾ ਪਰਸਨਲ ਡਾਟਾ ਉਹ ਤੋਂ ਪ੍ਰੋਫਿਟ ਜਿਹੜਾ ਆ ਉਹ ਲੈਣਾ ਬੰਦ ਕਰਨਾ ਪਵੇਗਾ। ਆਪਾਂ ਬਹੁਤ ਵਾਰੀ ਦੇਖਦੇ ਹਾਂ ਵੀ ਆਪਾਂ ਨੂੰ ਪਤਾ ਨਹੀਂ ਕਿੱਥੋਂ ਨਜਾਇਜ਼ੀਆਂ ਜਿਹੜੀਆਂ ਕਾਲਾਂ ਆਉਣ ਲੱਗ ਜਾਂਦੀਆਂ, ਕਈ ਵਾਰੀ ਮੈਸੇਜ ਚਿੱਠੀਆਂ ਆਉਂਦੀਆਂ ਰਹਿੰਦੀਆਂ ਆ। ਸੋ ਇਸੇ ਤਰੀਕੇ ਦੇ ਨਾਲ ਜਿਹੜਾ ਫੇਸਬੁੱਕ, ਗੂਗਲ ਹੀ ਇਕੱਲਾ ਤੁਹਾਡਾ ਡਾਟਾ ਜਿਹੜਾ ਆ ਉਹ ਵੇਚਦੀ ਨਹੀਂ ਆ, ਉਹ ਇਹ ਜਿਹੜੇ DMV ਵਰਗੀ ਸਰਕਾਰੀ ਸੰਸਥਾ ਵੀ ਇੱਕ ਤੁਹਾਡਾ ਜਿਹੜਾ ਡਾਟਾ ਆ ਉਹ ਵੇਚਣ ਲੱਗੀ ਹੋਈ ਆ। ਵਿਸਕੌਨਸਨ ਵਾਲਿਆਂ ਦਾ ਜਿੱਦਾਂ ਤੁਹਾਨੂੰ ਦੱਸਿਆ 3100 ਵੱਖ-ਵੱਖ ਐਂਟੀਟੀਜ਼ ਦੇ ਨਾਲ ਸਮਝੌਤਾ ਆ। ਵਰਜੀਨੀਆ ਦਾ DMV ਜਿਹੜਾ 109 ਜਿਹੜੇ ਅਰੇਂਜਮੈਂਟ ਉਹਨਾਂ ਨੇ ਪ੍ਰਾਈਵੇਟ ਇਨਵੈਸਟੀਗੇਟਰਸ ਦੇ ਨਾਲ ਮਿਲ ਕੇ ਜਿਹੜੇ ਉਹ ਚੈੱਕ ਕੀਤੇ ਵੀ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਇਕਰਾਰ ਕੀਤਾ ਹੋਇਆ ਆ। DMV ਕਹਿੰਦੇ ਤੁਹਾਡਾ ਡਾਟਾ ਸੈੱਲ ਕਰਕੇ ਟੈਨਸ ਆਫ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਜਿਹੜੇ ਉਹ ਬਣਾ ਰਹੇ ਨੇ, ਤੁਹਾਡਾ ਡਾਟਾ ਜਿਹੜਾ ਇਸ ਤਰੀਕੇ ਦੇ ਨਾਲ ਵੇਚ ਕੇ। ਸੋ DMV ਜੇ ਉੱਦਾਂ ਦੇਖਿਆ ਜਾਵੇ ਤਾਂ ਮੈਨੂੰ ਲੱਗਦਾ ਵੀ ਫੇਸਬੁੱਕ, ਗੂਗਲ ਦੇ ਵਾਂਗੂ ਇਹ ਵੀ ਇੱਕ ਸਭ ਤੋਂ ਵੱਡੀ ਇੱਕ ਕਾਰਪੋਰੇਸ਼ਨ ਦੇ ਟਾਈਪ ਦੇ ਵਜੋਂ ਹੀ ਦੇਖਿਆ ਜਾ ਸਕਦਾ ਆ, ਜਿਸ ਨੇ ਵੀ ਹੁਣ ਤੱਕ ਕਦੀ ਵੀ ਆਪਣੀ ID ਬਣਾਈ ਆ ਜਾਂ ਡਰਾਈਵਰ ਲਾਇਸੈਂਸ ਬਣਾਇਆ ਆ, ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ DMV ਦੇ ਕੋਲ ਮੌਜੂਦ ਹੈਗੀ ਆ। ਅਤੇ DMV ਦੇ ਇੰਪਲੋਈਜ਼ ਦੀਆਂ ਅਣਗਹਿਲੀਆਂ ਦੇ ਬਾਰੇ ਆਪਾਂ ਆਲਰੇਡੀ ਕਈ ਵਾਰੀ ਜਾਣਕਾਰੀ ਦਿੱਤੀ ਆ। ਕਈ ਥਾਵਾਂ ਦੇ ਉੱਤੇ, ਕਈ ਸਿਟੀਆਂ ਨੇ ਤਾਂ ਪੂਰੇ ਦੇ ਪੂਰੇ ਇੰਪਲੋਈ ਜਿਹੜੇ ਆ ਉਹ ਬਦਲ ਛੱਡੇ ਵੀ ਉਹ ਇੱਥੇ ਇੰਨੇ ਜ਼ਿਆਦਾ ਲਾਪਰਵਾਹ ਜਿਹੜੇ ਆ ਤਰੀਕੇ ਦੇ ਨਾਲ ਉੱਥੇ ਕੰਮ ਕਰ ਰਹੇ ਸੀ। ਇਹ ਤਾਂ ਚਲੋ ਇੰਪਲੋਈਜ਼ ਦੀ ਗੱਲ ਆ, ਇਹ ਖੁਦ ਐਜ਼ ਏ DMV ਜਿਹੜਾ ਐਜ਼ ਏ ਸੰਸਥਾ ਉਹ ਲੋਕਾਂ ਨੂੰ ਜਿਹੜੇ ਆ, ਕੰਪਨੀਆਂ ਨੂੰ ਤੁਹਾਡੀ ਇਨਫੋਰਮੇਸ਼ਨ ਉਹ ਸੈੱਲ ਕਰ ਰਹੀ ਆ। ਸੋ ਇਕੱਲੇ ਬਰਨੀ ਸੈਂਡਰਸ ਜਿਹੜੇ ਕੈਂਡੀਡੇਟ ਬੋਲੇ ਆ, ਹੁਣ ਤੁਸੀਂ ਦੇਖੋ ਵੀ ਜੇ ਉਹ ਇੰਨੀਆਂ ਜ਼ਿਆਦਾ ਕੰਪਨੀਆਂ ਨੂੰ ਜਿਹੜਾ ਡਾਟਾ ਤੁਹਾਡਾ ਸਾਰੀ ਇਨਫੋਰਮੇਸ਼ਨ ਵੇਚ ਰਹੀ ਆ, ਨਾਮ, ਐਡਰੈਸ ਵਗੈਰਾ,
ਤੇ ਮੈਂ ਹੈਰਾਨ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਇੰਨੇ ਜ਼ਿਆਦਾ ਗਿਣਤੀ ਦੇ ਵਿੱਚ ਅਨਡਾਕੂਮੈਂਟਡ ਲੋਕਾਂ ਨੂੰ ਕੈਲੀਫੋਰਨੀਆ ਦੇ DMV ਵੱਲੋਂ ਲਾਇਸੈਂਸ ਦਿੱਤੇ ਗਏ ਆ। ਉਹ ਕਿਉਂ ਨਹੀਂ ਉਹਨਾਂ ਨੇ ਉਹ ਆਈਸ ਵਾਲਿਆਂ ਨੂੰ ਇਨਫੋਰਮੇਸ਼ਨ ਦਿੱਤੀ ਹੋਊਗੀ? ਇਹ ਇੱਕ ਜਸਟ ਸੋਚਣ ਵਾਲੀ ਗੱਲ ਹੈਗੀ ਆ। ਸੋ ਆਈ ਡੋਨਟ ਨੋ। ਸੋ ਇਹ ਜਿਹੜੇ ਇਸ਼ੂ ਆ ਸਾਡੇ ਸੈਨੇਟਰ ਜਿਹੜੇ ਕਾਂਗਰਸਮੈਨ ਆ ਉਹਨਾਂ ਦੇ ਕੋਲ ਚੱਕਣੇ ਚਾਹੀਦੇ ਆ ਵੀ ਇਹ ਸਾਡੀ ਪ੍ਰਾਈਵੇਟ ਇਨਫੋਰਮੇਸ਼ਨ ਜਿਹੜੀ ਗਵਰਨਮੈਂਟ ਦੀ ਏਜੰਸੀ ਦੇ ਕੋਲ ਉਹ ਕਿੱਦਾਂ ਸੈੱਲ ਕਰ ਸਕਦੀ ਹੈਗੀ ਆ। ਵੀ ਤੁਹਾਨੂੰ ਕੀ ਅਖਤਿਆਰ ਹੈਗਾ ਆ ਵੀ ਇਹ ਚੀਜ਼ਾਂ ਜਿਹੜੀਆਂ ਉਹ ਤੁਸੀਂ ਕਰ ਸਕੋ। ਸੋ ਜਿਹੜੇ ਸੈਨੇਟਰ ਰੌਨ ਵੇਡਨ ਕਰਕੇ ਹੈਗੇ ਨੇ, ਉਹਨਾਂ ਨੇ ਇਸੇ ਮੈਗਜ਼ੀਨ ਦੇ ਨਾਲ ਗੱਲਬਾਤ ਕਰਦੇ ਹੋਏ ਆਖਿਆ ਵੀ DMV ਜਿਹੜਾ ਆ ਉਹ ਡਾਟਾ ਜਿਹੜਾ ਜਿਸ ਤਰੀਕੇ ਦੇ ਨਾਲ ਇਹ ਜਿਹੜਾ ਦੇ ਰਹੀ ਆ, ਸੋ ਡਰਾਈਵਰ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ ਦੇ ਉੱਤੇ ਉਹ ਕਹਿੰਦੇ ਕਲੋਜ਼ਰ ਲੁੱਕ ਜਿਹੜੇ ਉਹ ਲੈਣਗੇ ਅਤੇ ਜਿਹੜੇ ਇੱਦਾਂ ਦੇ ਲੂਪ ਹੋਲਸ ਹੈਗੇ ਆ ਉਸ ਨੂੰ ਜਿਹੜਾ ਉਹ ਬੰਦ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ, ਜਿਹੜੇ ਕਿ ਅਮਰੀਕਨਸ ਦੇ ਉੱਤੇ ਸਪਾਈ ਕਰਨ ਦੇ ਲਈ, ਉਹਨਾਂ ਦੀ ਜਸੂਸੀ ਕਰਨ ਦੇ ਲਈ ਵਰਤੇ ਜਾਂਦੇ ਨੇ। ਸੋ ਇਹ ਕਾਫੀ ਇੱਕ ਵੱਡਾ ਜਿਹੜਾ ਇੱਕ ਇਸ਼ੂ ਜਿਹੜਾ ਉਹ ਬਣ ਸਕਦਾ ਹੈ ਅਤੇ ਹਰ ਇੱਕ ਨੂੰ ਬਹੁਤ ਸੰਜੀਦਾ ਜਿਹੜਾ ਆ ਆਪਣੀ ਪ੍ਰਾਈਵੇਸੀ ਨਿੱਜਤਾ ਨੂੰ ਲੈ ਕੇ ਜਿਹੜਾ ਹੋਣਾ ਚਾਹੀਦਾ ਆ। ਬੰਦਾ ਕਈ ਹੀਲੇ ਵਸੀਲੇ ਜਿਹੜਾ ਉਹ ਕਰਦਾ ਆ ਵੀ ਕਿਸੇ ਨੂੰ ਉਸ ਦੇ ਬਾਰੇ ਜਿਹੜਾ ਉਹ ਪਤਾ ਨਾ ਲੱਗੇ, ਕੋਈ ਆਫ ਦਾ ਗ੍ਰਿਡ ਜਿਹੜਾ ਉਹ ਰਹਿਣਾ ਚਾਹੁੰਦਾ ਆ। ਪਰ ਜੇ ਸਰਕਾਰੀ ਸੰਸਥਾ ਹੀ ਇੱਦਾਂ ਜਿਹੜੀ ਉਹ ਕਰ ਰਹੀ ਹੋਊਗੀ ਤਾਂ ਫਿਰ ਬਾਕੀਆਂ ਤੋਂ ਗੂਗਲ ਅਤੇ ਫੇਸਬੁੱਕ ਵਾਲਿਆਂ ਤੋਂ ਤਾਂ ਤੁਸੀਂ ਕੀ ਉਮੀਦ ਰੱਖ ਸਕਦੇ ਹੋ? ਉਹ ਤਾਂ ਡੈਫੀਨੇਟਲੀ ਉਹਨਾਂ ਨੇ ਤੁਹਾਡਾ ਕੰਮ ਵੇਚਣਾ ਹੀ ਵੇਚਣਾ। ਅਤੇ ਗੂਗਲ ਦੀ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, 48 ਸਟੇਟਾਂ ਨੇ, ਵਾਸ਼ਿੰਗਟਨ DC ਅਤੇ ਪੋਰਟੋ ਰੀਕੋ ਨੇ ਮਿਲ ਕੇ ਜਿਹੜੇ ਟੈਕਸਸ ਦੇ ਅਟਾਰਨੀ ਜਨਰਲ ਆ ਉਹਨਾਂ ਦੀ ਕਹਿ ਲਓ ਵੀ ਲੀਡ ਦੇ ਵਿੱਚ ਇਸ ਦੇ ਖਿਲਾਫ ਐਂਟੀ ਟਰਸਟ ਲਾਸੂਟ ਜਿਹੜੇ ਆ ਉਹ ਇਨਵੈਸਟੀਗੇਸ਼ਨ ਲਾਸੂਟ ਨਹੀਂ ਇਨਵੈਸਟੀਗੇਸ਼ਨ ਜਿਹੜੀ ਉਹ ਸ਼ੁਰੂ ਕਰ ਦਿੱਤੀ ਆ, ਲਾਂਚ ਕਰ ਦਿੱਤੀ ਆ। ਜਿਹੜੇ ਅਟਾਰਨੀ ਜਨਰਲ ਹੈਗੇ ਨੇ ਟੈਕਸਸ ਦੇ, ਉਹਨਾਂ ਨੇ ਕਿਹਾ ਵੀ ਗੂਗਲ ਦਾ ਜਿਹੜਾ ਜਿਸ ਤਰੀਕੇ ਦੇ ਨਾਲ ਇੰਨੀ ਕੁ ਵੱਡੀ ਉਹ ਕੰਪਨੀ ਬਣ ਚੁੱਕੀ ਆ ਉਸ ਦੇ ਉੱਤੇ ਜਿਹੜੀ ਨਿਗਰਾਨੀ ਰੱਖਣੀ ਉਹ ਬਹੁਤ ਜ਼ਰੂਰੀ ਹੈ। ਅਤੇ ਕਹਿੰਦੇ ਜਿਹੜੀ ਇਨਵੈਸਟੀਗੇਸ਼ਨ ਆ, ਜਾਂਚ ਆ, ਉਹ ਮੇਨਲੀ ਉਸ ਦੀ ਜਿਹੜੀ ਦਿਸ਼ਾ ਉਹ ਰਹੂਗੀ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਐਡਵਰਟਾਈਜ਼ਿੰਗ ਮਾਰਕੀਟ ਦੇ ਉੱਤੇ ਗੂਗਲ ਦਾ ਜਿਹੜਾ ਦਬਦਬਾ ਹੈਗਾ ਆ, ਵੀ ਗੂਗਲ ਦੇ ਉੱਤੇ ਜਦੋਂ ਕਹਿੰਦੇ ਕੋਈ ਕੁਛ ਸਰਚ ਕਰਦੇ ਆ ਪਹਿਲਾਂ ਉਹਨਾਂ ਦੀਆਂ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਉੱਤੇ ਆਉਂਦੀਆਂ ਨੇ, ਜਾਂ ਜਿਨ੍ਹਾਂ ਨੇ ਗੂਗਲ ਨੂੰ ਪੈਸੇ ਦਿੱਤੇ ਆ ਸਿਰਫ ਉਹਨਾਂ ਦੀਆਂ ਹੀ ਇਨਫੋਰਮੇਸ਼ਨ ਜਿਹੜੀ ਆ ਉਹ ਮੋਹਲੀਆਂ ਕਤਾਰਾਂ ਦੇ ਵਿੱਚ ਜਿਹੜੀ ਉਹ ਆਉਂਦੀ ਆ। ਸੋ ਉਸੇ ਚੀਜ਼ ਨੂੰ ਲੈ ਕੇ ਜਿਹੜੀ ਆ ਇਨਵੈਸਟੀਗੇਸ਼ਨ ਆ ਉਹ ਲਾਂਚ ਕੀਤੀ ਗਈ ਹੈ। ਟੈਕਸਸ ਦੇ ਅਟਾਰਨੀ ਜਨਰਲ ਕੈਨ ਪੈਕਸਟਨ ਉਹ ਇਸ ਜਾਂਚ ਦੇ ਵਿੱਚ ਕਹਿੰਦੇ ਮੋਹਰੀ ਰੋਲ ਅਦਾ ਕਰਨਗੇ। ਸੋ 48 ਸਟੇਟਾਂ ਨੇ, ਵਾਸ਼ਿੰਗਟਨ DC ਤੇ ਪੋਰਟੋ ਰੀਕੋ ਨੇ ਮਿਲ ਕੇ ਇਹਨਾਂ ਦੇ ਖਿਲਾਫ ਇਨਵੈਸਟੀਗੇਸ਼ਨ ਲਾਂਚ ਕਰ ਦਿੱਤੀ ਆ। ਇਹ ਤਾਂ ਹਰਜੋਤ ਸਿੰਘ ਜੀ ਸਭ ਨੂੰ ਹੀ ਪਤਾ ਵੀ ਉਹ ਇਸ ਟਾਈਮ ਕਿੱਡਾ ਵੱਡਾ ਜਿਹੜਾ ਗੂਗਲ ਆ ਉਹ ਜਾਇੰਟ ਬਣ ਚੁੱਕਾ ਹੋਇਆ ਹੈ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਡਾਇਨਾਮਿਕਸ ਦਾ ਡਿਸੀਜਨ ਆਇਆ ਸੀ ਵੀ ਕਿਹੜਾ ਬੰਦਾ ਜਿਹੜਾ ਸੁਪਰੀਮ ਕੋਰਟ ਵੱਲੋਂ ਇੰਡੀਪੈਂਡੈਂਟ ਵਰਕਰ ਆ ਜਾਂ ਇੰਪਲਾਈ ਹੈਗਾ, ਉਹਨੂੰ ਲੈ ਕੇ ਜਿਹੜਾ ਹੁਣ ਇੱਕ ਬਿੱਲ ਜਿਹੜਾ ਕੈਲੀਫੋਰਨੀਆ ਦੀ ਸਟੇਟ ਦੇ ਵਿੱਚ ਸੀਗਾ AB5, ਅਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਉਹ ਬਿੱਲ ਜਿਹੜਾ ਮੈਂ ਉਹਦੇ 'ਤੇ ਸਾਈਨ ਕਰੂੰਗਾ ਵੀ ਇਹ ਲਾਗੂ ਹੋਣਾ ਚਾਹੀਦਾ ਆ। ਸੋ ਉਹਦੇ ਨਾਲ ਜਿਹੜੀਆਂ ਰਾਈਡ ਸ਼ੇਅਰਿੰਗ ਕੰਪਨੀਜ਼ ਹੈਗੀਆਂ, ਊਬਰ, ਲਿਫਟ, ਡੋਰਡੈਸ਼, ਇਹਨਾਂ ਦਾ ਜਿਹੜਾ ਆ ਇਹਨਾਂ ਦੇ ਉੱਤੇ ਬਹੁਤ ਵੱਡਾ ਅਸਰ ਪੈਣਾ। ਅਤੇ ਉਹਨਾਂ ਨੇ ਹੁਣ ਕਾਫੀ ਇਕੱਠ ਕਰਕੇ ਕਹਿੰਦੇ ਜਿਹੜੀਆਂ 2020 ਦੀਆਂ ਜਿਹੜੀਆਂ ਇਲੈਕਸ਼ਨ ਆਉਣੀਆਂ ਹੈਗੀਆਂ ਆ, ਜੇ ਇਹ ਬਿੱਲ 'ਤੇ ਗਵਰਨਰ ਸਾਈਨ ਕਰ ਦਿੰਦਾ ਵੀ ਨਹੀਂ ਜੀ ਜਿਹੜੇ ਜਿੰਨੇ ਵੀ ਊਬਰ ਅਤੇ ਲਿਫਟ ਦੇ ਇੰਪਲਾਈ ਹੈਗੇ ਆ ਜਾਂ ਡੋਰਡੈਸ਼ ਦੇ, ਮੈਨੂੰ ਲੱਗਦਾ ਇਹ 'ਚ ਟਰੱਕਿੰਗ ਵੀ ਆਉਣਾ, ਅਤੇ ਉਹਨਾਂ ਨੂੰ ਐਜ਼ ਏ ਇੰਪਲਾਈ ਗਿਣਿਆ ਜਾਵੇ। ਅਤੇ ਉਸ ਨੂੰ ਫਾਈਟ ਕਰਨ ਦੇ ਲਈ ਨਵੰਬਰ 2020 ਦੇ ਵਿੱਚ ਬੈਲਟ ਦੇ ਉੱਤੇ ਜਿਹੜਾ ਇਹ ਲੈ ਕੇ ਆਊਗੇ ਜਿੰਨੀਆਂ ਇਹ ਰਾਈਡ ਸ਼ੇਅਰਿੰਗ ਕੰਪਨੀਆਂ, ਅਤੇ $90 ਮਿਲੀਅਨ ਉਹਨੇ ਇਕੱਠਾ ਕਰ ਲਿਆ ਉਹਦੇ ਲਈ ਵੀ ਉਹਦੇ ਹੱਕ ਦੇ ਵਿੱਚ ਵੀ ਨਹੀਂ ਜੀ ਇਹ ਇੰਪਲਾਈ ਨਹੀਂ ਗਿਣੇ ਜਾਣੇ ਚਾਹੀਦੇ। ਹੁਣ ਮਾੜਾ ਜਿਹਾ ਦੇਖੋ, ਕਹਿੰਦੇ ਵੀ ਊਬਰ ਦਾ CEO $43 ਮਿਲੀਅਨ ਸਾਲ ਦੇ ਵਿੱਚ ਬਣਾਉਂਦਾ ਆ। ਊਬਰ ਦਾ ਜਿਹੜਾ ਡਰਾਈਵਰ ਆ ਉਹਦੀ ਐਵਰੇਜ ਜਿਹੜੀ ਇਨਕਮ ਆ $9 ਪਰ ਆਵਰ ਆਉਂਦੀ ਆ। ਸੋ ਜੇ ਤੁਸੀਂ ਪੂਰੇ ਘੰਟੇ ਲਾਓ, ਕਈ ਘੰਟੇ ਤਾਂ ਬੈਠੇ ਰਹਿੰਦੇ ਆ ਜਾਂ ਹੈ ਨਾ, ਸੋ ਕਿੰਨਾ ਜ਼ਿਆਦਾ ਜਿਹੜਾ ਡਿਫਰੈਂਸ ਹੈਗਾ ਆ। ਅਤੇ ਹਾਲਾਂਕਿ ਜਿਹੜੀਆਂ ਇਹ ਰਾਈਡ ਸ਼ੇਅਰਿੰਗ ਕੰਪਨੀਜ਼ ਹੈਗੀਆਂ, ਊਬਰ ਦਾ ਤਾਂ ਹੈੱਡ ਆਫਿਸ ਸੈਨ ਫਰਾਂਸਿਸਕੋ ਆ, ਇਹ ਗੈਬਨ ਨਿਊਸਮ ਦੇ ਬਹੁਤ ਸਪੋਰਟਰ ਰਹੇ ਆ, ਪਰ ਕਿਉਂਕਿ ਯੂਨੀਅਨਸ ਹੁਣ ਕਾਫੀ ਸਟਰੋਂਗ ਹੋਈਆਂ ਆ, ਕਹਿੰਦੇ ਵੀ ਨਹੀਂ ਜਿਹੜੇ ਮਿਨੀਮਮ ਬੇਸ ਜਿਹੜਾ ਸੈਟਅਪ ਹੋਣਾ ਚਾਹੀਦਾ ਆ। ਅਤੇ ਦੂਸਰੇ ਪਾਸੇ ਊਬਰ ਤਾਂ ਲਿਫਟ ਕਹਿੰਦੇ ਆ ਵੀ ਜੇ ਐਜ਼ ਏ ਇੰਪਲਾਈ ਸਾਨੂੰ ਸ਼ੋਅ ਕਰਨਾ ਪਿਆ ਊਬਰ ਦੇ ਡਰਾਈਵਰ ਨੂੰ, ਅਤੇ ਸਾਨੂੰ $3625 ਜਿਹੜਾ ਆ ਪਰ ਡਰਾਈਵਰ ਜਿਹੜਾ ਕੋਸਟ ਕਰੂਗਾ। ਇਹ ਲਗਭਗ
$290 ਮਿਲੀਅਨ ਬਣ ਜਾਣਾ ਜੇ ਸਾਰੀ ਕਾਸਟ ਜਿਸ ਤਰ੍ਹਾਂ ਮੈਡੀਕੇਅਰ, ਫਾਈਕਾ, ਹੋਰ ਪੇਰੋਲ ਆਈਟਮਸ ਵਗੈਰਾ ਜਿਹੜੀਆਂ ਇਨਕਲੂਡ ਕੀਤੀਆਂ, ਅਤੇ ਇਹਦੇ ਨਾਲ ਜਿਹੜਾ ਸਾਡਾ ਕਹਿੰਦੇ ਉਹ ਨੁਕਸਾਨ ਹੋਣਾ ਹੈਗਾ। ਪਰ ਦੂਸਰੇ ਪਾਸੇ ਜਿਹੜੇ ਯੂਨੀਅਨਸ ਹੈਗੀਆਂ ਜਿਹੜੀਆਂ AB5 ਦੇ ਹੱਕ ਦੇ ਵਿੱਚ ਹੈਗੀਆਂ, ਕਹਿੰਦੇ ਊਬਰ ਨੂੰ ਇੰਪਲਾਈ ਜਿਹੜਾ ਸ਼ੋਅ ਕਰਨਾ ਚਾਹੀਦਾ। ਸੈਨ ਫਰਾਂਸਿਸਕੋ ਦੇ ਵਿੱਚ ਮਿਨੀਮਮ ਵੇਜ $15-16 ਦੇ ਕਰੀਬ ਆ, ਅਤੇ ਊਬਰ ਦੇ ਡਰਾਈਵਰਸ ਦੀ ਜਾਂ ਲਿਫਟ ਦੇ ਡਰਾਈਵਰਸ ਦੀ ਕਹਿੰਦੇ ਮਿਨੀਮਮ ਵੇਜ $21 ਜਿਹੜੀ ਹੋਣੀ ਚਾਹੀਦੀ ਹੈਗੀ ਆ। ਸੋ $90 ਮਿਲੀਅਨ ਆਲਰੇਡੀ ਉਹਨੇ ਕਮਿਟ ਕਰਤਾ ਵੀ ਜੇ ਇਹ ਬਿੱਲ ਬਣ ਗਿਆ, ਲਾ ਬਣ ਗਿਆ, ਤੇ ਉਹਨੂੰ ਅਸੀਂ ਰਿਪੀਲ ਕਰਾਂਗੇ, ਬੈਲਟ ਤੇ ਲਿਆਵਾਂਗੇ। ਸੋ ਤੁਸੀਂ ਦੇਖੋ ਵੀ ਜਿਹੜੀ ਕੋਈ ਵੀ ਕੰਪਨੀ ਹੈ ਉਹ ਵਾਧੂ ਪੈਸਾ ਜਿਹੜਾ ਦੇ ਕੇ ਉਹ ਰਾਜੀ ਨਹੀਂ ਆ। ਅਤੇ ਜਿੱਦਾਂ ਬਿਲਕੁਲ ਸਨੀ ਗਰੇਵਾਲ ਹੁਣਾਂ ਨੇ ਵੀ ਕਮੈਂਟ ਕਰਕੇ ਕਿਹਾ ਆ ਵੀ ਇਸ ਚੀਜ਼ ਨੂੰ ਜਿਹੜਾ ਹਰ ਇੱਕ ਨੂੰ ਜਿਹੜਾ ਉਹ ਸੋਚਣਾ ਚਾਹੀਦਾ ਆ ਵੀ AB ਜਿਹੜਾ 5 ਆ ਤੁਹਾਡੇ ਲਈ ਕਿੱਦਾਂ ਫਾਇਦੇਮੰਦ ਹੋਊਗਾ ਕਿ ਨੁਕਸਾਨਦੇਹ ਜਿਹੜਾ ਹੋਊਗਾ। ਜਿਹੜਾ ਹਰਜੋਤ ਸਿੰਘ ਜੀ, ਇੱਕ ਔਪੈਡ ਆਰਟੀਕਲ ਮਰਕਰੀ ਨਿਊਜ਼ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਛਪਿਆ ਸੀ, ਜਿਸ ਦੇ ਵਿੱਚ ਉਹ ਕਹਿ ਰਹੇ ਸੀਗੇ ਵੀ ਜੇ AB ਬਿੱਲ 5 ਪਾਸ ਹੁੰਦਾ ਆ ਤਾਂ ਲੋਕਾਂ ਨੂੰ ਉਹ ਦੱਸ ਰਹੇ ਸੀਗੇ ਵੀ ਭਾਈ ਤੁਹਾਡੇ ਤੱਕ ਸ਼ਾਇਦ ਅਖਬਾਰਾਂ ਪਹੁੰਚਣੀਆਂ ਜਿਹੜੀਆਂ ਉਹ ਮੁਸ਼ਕਲ ਹੋ ਜਾਣ। ਕਾਰਨ ਕੀ ਆ, ਜਿਹੜੇ ਅਖਬਾਰਾਂ ਛੱਡਦੇ ਨੇ ਉਹ ਐਜ਼ ਇੰਡੀਪੈਂਡੈਂਟ ਕੰਟਰੈਕਟਰ ਕੰਮ ਕਰਦੇ ਆ। ਉਹ ਇਕੱਲੇ ਮਰਕਰੀ ਨਿਊਜ਼ ਦੇ ਦੀਆਂ ਅਖਬਾਰਾਂ ਹੀ ਨਹੀਂ ਜਿਹੜੇ ਛੱਡਦੇ ਹੋਣਗੇ, ਉਹ ਨਿਊਯਾਰਕ ਟਾਈਮਸ ਵੀ ਛੱਡਦੇ ਆ, ਉਹ ਵਾਸ਼ਿੰਗਟਨ ਪੋਸਟ ਵੀ ਛੱਡਦੇ ਆ। ਕਹਿੰਦੇ ਉਹ ਕਿਹਦੇ ਨਾਲ ਕੰਮ ਕਰ ਰਹੇ ਹੋਣਗੇ। ਸੋ ਇਹ ਛੋਟੇ ਤੋਂ ਛੋਟੀ ਚੀਜ਼ ਤੋਂ ਲੈ ਕੇ ਵੱਡੇ ਤੋਂ ਵੱਡੇ ਜਿਹੜੇ ਡਾਕਟਰਸ ਆ, ਤੁਸੀਂ ਹੁਣ ਤੁਸੀਂ ਦੇਖੋ ਵੀ ਇੱਕ ਪੇਸ਼ਾ ਜਿਹੜਾ ਡਾਕਟਰਾਂ ਵਾਲਾ ਵੀ ਆ ਵੀ ਉਹ ਕਿਸ ਪਾਸੇ ਵੱਲ ਨੂੰ। ਪਰ ਇਹ ਵੀ ਬਿੱਲ 5 ਦੇ ਵਿੱਚ ਬਹੁਤ ਸਾਰੀਆਂ ਆਲਰੇਡੀ ਐਕਸੈਪਸ਼ਨਸ ਹੋ ਗਈਆਂ, ਉਹ ਐਡ ਕੀਤੀਆਂ ਹੋਈਆਂ ਆ। ਹੁਣ ਦੇਖੋ ਜਦੋਂ ELD ਵੀ ਲੱਗਣੀ ਸੀ ਟਰੱਕਾਂ ਵਾਲਿਆਂ ਦੇ ਨਾਲ, ਜਾਂ ਜਦੋਂ ਕੋਈ ਵੀ ਇੱਦਾਂ ਦੀ ਬਿੱਲ ਆਉਂਦੀ ਆ, ਬਿੱਲ ਆਉਂਦਾ ਆ, ਅਤੇ ਉਦੋਂ ਐਕਸੈਪਸ਼ਨਸ ਜਿਹੜੀਆਂ ਕਈ ਵਾਰੀ ਆ ਜਾਂਦੀਆਂ, ਸੋ ਪਲੇਇੰਗ ਫੀਲਡ ਫਿਰ ਬਰਾਬਰ ਨਹੀਂ ਕਰਦੇ। ਇਹ ਚੀਜ਼ ਜਿਹੜੀ ਆ ਕਾਫੀ ਜਿਹੜੀ ਉਹ ਮੱਦੇ-ਨਜ਼ਰ ਰੱਖਣ ਵਾਲੀ ਆ। ਉੱਦਾਂ ਜਿਹੜੇ ਟਰੱਕਰਸ ਆ ਜਿਹੜਾ ਉਹਨਾਂ ਨੂੰ ਜ਼ਰੂਰ ਇਸ ਦੇ ਵੱਲ ਦੇਖਣਾ ਚਾਹੀਦਾ ਵੀ ਇਕੱਲਾ ਓਨਰ ਆਪਰੇਟਰ ਰਹਿ ਕੇ ਤੁਸੀਂ ਖੁਦ ਆਪਣੇ ਪੱਲਿਓਂ ਆਪਣਾ ਮੈਡੀਕਲ ਦੇ ਕੇ ਜਿਹੜਾ ਵਰਕਰ ਕੌਮ ਖੁਦ ਲਓਗੇ ਜਾਂ ਨਹੀਂ ਲਓਗੇ, ਉਹ ਚੀਜ਼ ਰੱਖ ਕੇ ਤੁਹਾਨੂੰ ਫਾਇਦਾ ਆ, ਜਾਂ ਐਜ਼ ਏ ਕਿਸੇ ਕੰਪਨੀ ਦੇ ਜਿਹੜੇ ਇੰਪਲਾਈ ਦੇ ਵਜੋਂ ਉਹ ਬੈਨੀਫਿਟਸ ਲੈ ਕੇ ਤੁਹਾਨੂੰ ਜਿਹੜਾ ਉਹ ਫਾਇਦਾ ਆ। ਕਿਹੜੇ ਪਾਸੇ ਤੁਸੀਂ ਜਿਹੜੇ ਡਾਲਰ ਆ ਉਹ ਜ਼ਿਆਦਾ ਸੇਵ ਕਰ ਰਹੇ ਹੋ। ਆਪਣੀ ਇਕੱਲੀ ਕੰਪਨੀ ਬਣਾ ਕੇ ਤੁਹਾਨੂੰ ਕਿੰਨੇ % ਟੈਕਸ ਦੇਣਾ ਪੈਣਾ ਹੈ, ਅਤੇ ਐਜ਼ ਏ ਡਰਾਈਵਰ ਤੁਹਾਨੂੰ ਕਿੰਨੇ % ਜਿਹੜਾ ਉਹ ਟੈਕਸ ਦੇਣਾ ਪੈਣਾ। ਇਹ ਸਾਰੀਆਂ ਜਿਹੜੀਆਂ ਕੈਲਕੂਲੇਸ਼ਨਸ ਆ ਤੁਹਾਨੂੰ ਕਰਨੀਆਂ ਚਾਹੀਦੀਆਂ ਆ। ਐਜ਼ ਏ ਡਰਾਈਵਰ ਕੰਮ ਕਰਦੇ ਹੋ ਤਾਂ ਤੁਹਾਡੀ ਗੱਡੀ ਦੇ ਉੱਤੇ ਜਿਹੜਾ ਖਰਚਾ ਆ ਉਹ ਤੁਹਾਡੇ ਸਿਰ ਦੇ ਉੱਤੇ ਹੋਣਾ ਆ ਮੇਨਟੇਨੈਂਸ ਦਾ, ਕਿ ਉਹ ਕੰਪਨੀ ਦੇ ਸਿਰ 'ਤੇ ਹੋਣਾ। ਅਤੇ ਐਜ਼ ਏ ਜੇ ਤੁਸੀਂ ਇੰਡੀਪੈਂਡੈਂਟ ਕੰਟਰੈਕਟਰ ਕੰਮ ਕਰ ਰਹੇ ਹੋ ਅਤੇ ਉਸ ਚੀਜ਼ ਦੇ ਵਿੱਚ ਖਰਚਾ ਜਿਹੜਾ ਕਿਸ ਚੀਜ਼ ਦੇ ਉੱਤੇ ਹੋਣਾ। ਸੋ ਜ਼ਰੂਰ ਇਸ ਨੂੰ ਪ੍ਰੋਜ਼ ਐਂਡ ਕੌਨਸ ਜਿਹੜੇ ਉਹ ਦੇਖੋ, ਅਤੇ ਫਿਰ ਉਸ ਹਿਸਾਬ ਦੇ ਨਾਲ ਆਪਣੀ ਜਿਹੜੀ ਸਪੋਰਟ ਤੁਹਾਡੀ ਹੈਗੀ ਇਹ ਵੀ ਜਿਹੜੀ 5 ਬਿੱਲ ਹੈਗਾ ਉਸ ਦੇ ਹਿਸਾਬ ਨਾਲ ਤੁਸੀਂ ਰੱਖੋ। ਅਸੀਂ ਨਹੀਂ ਕਹਿੰਦੇ ਵੀ ਤੁਸੀਂ ਹੱਕ 'ਚ ਰਹੋ, ਉਸ ਦੇ ਅਗੇਂਸਟ ਰਹੋ, ਪਰ ਤੁਹਾਨੂੰ ਇਸ ਦੇ ਫਾਇਦੇ ਨੁਕਸਾਨ ਜਿਹੜੇ ਆ ਉਹ ਜ਼ਰੂਰ ਪਤਾ ਹੋਣੇ ਚਾਹੀਦੇ ਆ ਵੀ ਬਤੌਰ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਜਾਂ ਜਿਹੜਾ ਕੰਮ ਕਰਨ ਬਾਰੇ ਸੋਚ ਰਹੇ ਹੋ ਉਸ ਦੇ ਵਿੱਚ ਤੁਹਾਨੂੰ ਕਿਸ ਚੀਜ਼ ਦਾ ਜਿਹੜਾ ਫਾਇਦਾ ਆ। ਪਰ ਇਹ ਟਸਲ ਬਹੁਤ ਤਗੜੀ ਜਿਹੜੀ ਹੋਣ ਜਾ ਰਹੀ ਆ। ਊਬਰ ਵਰਗੀਆਂ ਕੰਪਨੀਆਂ ਨੇ, ਲਿਫਟ ਵਰਗੀਆਂ ਕੰਪਨੀਆਂ ਨੇ ਬਿਲਕੁਲ ਵੀ ਤੁਹਾਨੂੰ ਐਜ਼ ਏ ਇੰਪਲੋਈ ਉਹ ਗਿਣਨਾ ਨਹੀਂ ਚਾਹੁੰਦੇ। ਕਾਰਨ ਉਸ ਦੇ ਵਿੱਚ ਇਹੀ ਆ ਵੀ ਉਹਨਾਂ ਨੂੰ ਤੁਹਾਨੂੰ ਬਹੁਤ ਸਾਰੇ ਬੈਨੀਫਿਟਸ ਐਜ਼ ਏ ਇੰਪਲੋਈ ਜਿਹੜਾ ਆ ਉਹ ਉਹਨਾਂ ਨੂੰ ਰੱਖਣਾ ਪਊਗਾ, ਅਤੇ ਐਜ਼ ਏ ਇੰਡੀਪੈਂਡੈਂਟ ਕੰਟਰੈਕਟਰ ਉਹਨਾਂ ਨੂੰ ਫਾਇਦਾ ਹੀ ਜਿਹੜਾ ਉਹ ਫਾਇਦਾ ਆ। ਅਤੇ ਜਿਹੜਾ ਹੁਣ ਉੱਥੇ ਊਬਰ ਦੇ ਲਈ ਕੰਮ ਕਰਦਾ ਉਹ ਵੀ ਬੰਦਾ ਸੋਚਦਾ ਵੀ ਯਾਰ ਕੰਮ ਮੈਂ ਸਾਰੀ ਦਿਹਾੜੀ ਇਹਨਾਂ ਲਈ ਕਰੀ ਜਾਂਦਾ ਹੈ ਅਤੇ ਮੈਨੂੰ ਜਿਹੜਾ ਕਿਸੇ ਤਰੀਕੇ ਦਾ ਕੋਈ ਫਾਇਦਾ ਜਿਹੜਾ ਨਹੀਂ ਹੈਗਾ। ਸੋ ਹਰ ਇੱਕ ਨੂੰ ਜਿਹੜਾ ਇਸ ਦੇ ਵਿੱਚ ਉਹ ਸੋਚਣਾ ਪਊਗਾ। ਅਤੇ ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਜਿਹੜਾ ਮੌਜੂਦਾ ਆਪਣੇ ਗਵਰਨਰ ਨੇ ਉਹਨਾਂ ਦਾ ਇਸ ਪਾਸੇ ਵੱਲ ਨੂੰ ਰੁਝਾਨ ਹੈਗਾ, ਉਹਨਾਂ ਨੇ ਆਲਰੇਡੀ ਜਿਹੜਾ ਉਹ ਸ਼ੋਅ ਕੀਤਾ ਆ ਵੀ ਇਹਨਾਂ ਨੂੰ ਜਿਹੜਾ ਉਹ ਸਾਈਨ ਉਹ ਕਰ ਦੇਣਗੇ। ਸੋ ਦੇਖਦੇ ਹਾਂ ਵੀ ਕੀ ਕੁਛ ਚੇਂਜਸ ਹੋਰ ਇਸ ਦੇ ਵਿੱਚ ਆ ਸਕਦੇ ਨੇ ਜਾਂ ਨਹੀਂ ਆਉਣਗੇ, ਕਿਉਂਕਿ ਜਿਹੜਾ ਕੈਲੀਫੋਰਨੀਆ ਸੁਪਰੀਮ ਕੋਰਟ ਵੱਲੋਂ ਡਾਇਨਾਮਿਕਸ ਦੇ ਡਿਸੀਜਨ ਤੋਂ ਬਾਅਦ 'ਚ ਇਹ ਇੱਕ ਜਿਹੜਾ ABC ਟੈਸਟ ਇਹਨਾਂ ਨੇ ਰੱਖਿਆ ਆ ਵੀ ਉਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਲੋਕ ਇੰਡੀਪੈਂਡੈਂਟ ਕੰਟਰੈਕਟਰ ਦੀ ਥਾਂ 'ਤੇ ਇਹਨਾਂ ਕੰਪਨੀਆਂ ਦੇ ਨਾਲ ਜਿਹੜੇ ਉਹ ਐਜ਼ ਏ ਇੰਪਲਾਈ ਦੇ ਵਜੋਂ ਜਿਹੜੇ ਉਹ ਦੇਖੇ ਜਾਣਗੇ। ਸੋ ਕਾਫੀ ਜਿਹੜਾ ਇਸ ਦੇ ਵਿੱਚ ਉਥਲ ਪਥਲ ਇਸ ਪੂਰੀ ਮਾਰਕੀਟ ਦੀ ਜਿਹੜੀ ਉਹ ਹੋਣ ਵਾਲੀ ਹੈਗੀ। ਸੋ ਇੱਕ ਵਾਰੀ ਫਿਰ ਆਪਣੇ ਪੰਜਾਬੀ ਜਿਹੜੇ ਭੈਣ ਭਰਾ ਹਜ਼ਾਰਾਂ ਦੀ ਗਿਣਤੀ 'ਚ ਊਬਰ ਲਿਫਟ ਲਈ ਕੰਮ ਕਰਦੇ ਪੂਰੇ USA 'ਚ, ਜ਼ਰੂਰ ਜਿਹੜੀਆਂ ਆਰਗੇਨਾਈਜੇਸ਼ਨ ਤੁਹਾਡੇ ਹੱਕ ਲਈ ਫਾਈਟ ਕਰਦੀਆਂ ਉਹਨਾਂ ਦਾ ਸਾਥ ਦਿਆ ਕਰੋ ਅਤੇ ਹਾਜ਼ਰੀ ਵੀ ਭਰਿਆ ਕਰੋ। ਮੈਂ ਬਹੁਤ ਵਾਰ ਦੇਖਦਾ ਵੀ ਕਈ ਵਾਰੀ ਕਿਤੇ ਪ੍ਰੋਟੈਸਟ ਹੁੰਦਾ ਜਾਂ ਕਿਤੇ ਇਕੱਠੇ ਹੋ ਕੇ ਮੀਟਿੰਗ ਹੁੰਦੀ, ਕਿਤੇ ਵੀ ਕੋਈ ਜਿਹੜਾ ਆ ਆਪਣਾ ਦਸਤਾਰਧਾਰੀ ਸਿੱਖ ਜਾਂ ਪੰਜਾਬੀ ਨਹੀਂ ਦਿਸਦਾ ਹੈਗਾ, ਅਤੇ ਸਾਰੇ ਜਿੱਦਾਂ ਆਪਣੇ ਕੰਮ 'ਚ ਬਿਜੀ ਰਹਿੰਦੇ ਆ।
ਸੋ ਜ਼ਰੂਰ ਜਿੱਥੇ ਰਹਿਣਾ ਆ ਆਪਣੇ ਹੱਕਾਂ ਦੇ ਲਈ ਜ਼ਰੂਰ ਜਿੱਥੇ ਥੋੜ੍ਹਾ ਬਹੁਤਾ ਟਾਈਮ ਜ਼ਰੂਰ ਕੱਢਿਆ ਕਰੋ ਅਤੇ ਤਾਂ ਲੱਗੇ ਵੀ ਹਾਂ ਅਸੀਂ ਵੀ ਅਮਰੀਕਨ ਹੀ ਹੈਗੇ ਹਾਂ। ਫਿਰ ਜਦੋਂ ਕੋਈ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਦੀ ਗੱਲ ਹੁੰਦੀ ਆ ਫਿਰ ਆਪਾਂ ਕਹਿੰਦੇ ਸਾਡੇ ਨਾਲ ਧੱਕਾ ਹੋਇਆ, ਕਿਉਂਕਿ ਆਪਾਂ ਮਿਲਦੇ ਨਹੀਂ ਹੈਗੇ ਇੱਕ ਦੂਜੇ ਦੇ ਨਾਲ। ਪਿਛਲੀ ਵਾਰੀ ਆਪਾਂ ਰਾਜਕਨਵੀਰ ਸਿੰਘ ਜੀ ਮੈਂ ਦੱਸਿਆ ਸੀ, ਇੱਕ ਵਾਰੀ ਲਾਸ ਐਂਜਲਸ ਦੇ ਵਿੱਚ ਜਿਹੜੇ ਅਨਡਾਕੂਮੈਂਟਡ ਲੋਕ ਆ ਉਹਨਾਂ ਨੇ 1 ਮਿਲੀਅਨ ਲੋਕਾਂ ਦਾ ਮਾਰਚ ਜਿਹੜਾ ਕੱਢਿਆ ਸੀ, ਉਹਦੇ ਵੀ ਆਪਣੀ ਕਮਿਊਨਿਟੀ ਪੂਰੀ ਤਰ੍ਹਾਂ ਗੈਰ ਹਾਜ਼ਰ ਸੀ, ਹੈ ਨਾ। ਅਤੇ ਆਪਾਂ ਨੂੰ ਪਤਾ ਵੀ ਆਪਣੇ ਕਿੰਨੇ ਸਾਰੇ ਲੋਕ ਜਿਹੜੇ ਹਜੇ ਵੀ ਪੰਜਾਬੀ ਵੀ ਜਿਹੜੇ ਅਨਡਾਕੂਮੈਂਟਡ ਆ ਕਿੰਨੇ ਆ ਰਹੇ ਹੈਗੇ ਆ। ਅਤੇ ਜੇ ਤੁਸੀਂ ਆਪਣੇ ਲਈ ਸੋਚਦੇ ਵੀ ਸਾਡਾ ਵੀ ਕੁਛ ਬਣੇ ਤਾਂ ਫਿਰ ਜਿਹੜੇ ਫਾਈਟ ਕਰ ਰਹੇ ਉਹਨਾਂ ਦੇ ਨਾਲ ਜ਼ਰੂਰ ਹਿੱਸਾ ਪਾਇਆ ਕਰੋ, ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਬਿੱਲ ਹੈਗਾ, ਕਿਸੇ ਤਰ੍ਹਾਂ ਦੀ ਕੋਈ ਆਰਗੇਨਾਈਜੇਸ਼ਨ ਆ ਜਿਹੜੀ ਇਨਸਾਨੀਅਤ ਲਈ ਕੰਮ ਕਰਦੀ ਆ, ਅਪਲਿਫਟ ਲਈ ਕੰਮ ਕਰਦੀ, ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈਗਾ। ਨਹੀਂ ਤਾਂ ਮਗਰੋਂ ਆਣੀ ਫਿਰ ਆਪਾਂ ਬਲੇਮ ਉਹੀ ਕਰਦੇ ਰਹਿੰਦੇ ਇੱਕ ਦੂਜੇ ਨੂੰ, ਦੇਖੋ ਜੀ ਅਸੀਂ ਇਕੱਠੇ ਨਹੀਂ ਹੁੰਦੇ ਜੀ। ਜੀ ਜੀ। ਅਤੇ ਹਰਜੋਤ ਸਿੰਘ ਜੀ ਜਾਂਦੇ ਜਾਂਦੇ ਜ਼ਰੂਰ ਦੱਸ ਚਾਹੀਏ ਵੀ NFL ਸੀਜ਼ਨ ਜਿਹੜਾ ਉਹ ਸ਼ੁਰੂ ਹੋ ਚੁੱਕਾ ਆ। ਪਹਿਲਾ ਵੀਕ ਜਿਹੜਾ ਹੋ ਗਿਆ, ਸਾਰਿਆਂ ਦੀਆਂ ਗੇਮਾਂ ਜਿਹੜੀਆਂ ਉਹ ਹੋ ਗਈਆਂ। ਜਿੱਥੇ ਬੇ ਏਰੀਆ ਦੇ ਵਿੱਚ ਹੈਗੇ ਆ 49ers ਨੇ ਜਿਹੜੀ ਆ ਬੀਤੇ ਵੀਕਐਂਡ ਦੇ ਉੱਤੇ ਜਿਹੜੀ ਜਿੱਤ ਪ੍ਰਾਪਤ ਕੀਤੀ। ਕੱਲ੍ਹ ਓਕਲੈਂਡ ਰੇਡਰਸ ਨੇ ਵੀ ਜਿਹੜਾ ਬ੍ਰੌਂਕੋਸ ਨੂੰ ਜਿਹੜਾ ਉਹ ਹਰਾਇਆ ਸੀਗਾ। ਸੋ ਹਾਲ ਦੀ ਘੜੀ ਜਿਹੜਾ ਹਰਜੋਤ ਸਿੰਘ ਜੀ ਇਹ ਅੱਜ ਪਹਿਲਾ ਹੀ ਜਿਹੜਾ ਵੀਕ ਆ ਉਹ ਹੋ ਕੇ ਹਟਿਆ। ਸੋ ਆਉਣ ਵਾਲੇ ਜਿਹੜੇ ਕਈ ਹਫ਼ਤੇ ਹੁਣ ਫਰਵਰੀ ਤੱਕ ਜਿਹੜਾ ਫੁੱਟਬਾਲ ਦਾ ਇੱਥੇ ਪੂਰਾ ਰੌਲਾ ਪੂਰੀ ਜਿਹੜੀ ਇਸ ਦਾ ਝੰਡਾ ਜਿਹੜਾ ਉਹ ਰਹਿਣਾ ਆ। ਤੁਹਾਨੂੰ ਜ਼ਰੂਰ ਇਸ ਦੇ ਉੱਤੇ ਵੀ ਜਿਹੜੇ ਅਪਡੇਟਸ ਆ ਉਹ ਵਗੈਰਾ ਆ ਉਹ ਜ਼ਰੂਰ ਆਪਾਂ ਆਉਣ ਵਾਲੇ ਸਮਿਆਂ 'ਚ ਦਿੰਦੇ ਰਹਾਂਗੇ। ਅਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਆਪਾਂ ਲੈਂਦੇ ਹਾਂ ਇਜਾਜ਼ਤ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੇਕਰ ਤੁਸੀਂ ਸੈਕਰਾਮੈਂਟੋ ਇਲਾਕੇ ਦੇ ਵਿੱਚ ਘਰ ਵੇਚਣਾ ਖਰੀਦਣਾ ਚਾਹੁੰਦੇ ਹੋ, ਕਮਰਸ਼ੀਅਲ ਪ੍ਰਾਪਰਟੀ ਖਰੀਦਣਾ ਵੇਚਣਾ ਚਾਹੁੰਦੇ ਹੋ, ਰੀਅਲ ਏਸਟੇਟ ਦਾ ਕਿਸੇ ਵੀ ਤਰੀਕੇ ਦਾ ਕੰਮ ਹੈ ਤਾਂ ਯਾਦ ਰੱਖੋ ਕੈਲਰ ਵਿਲੀਅਮਸ ਵਾਲੇ ਰੀਅਲਟਰ ਰਵੀ ਗਿੱਲ ਨੂੰ। ਇਹ ਸੈਕਰਾਮੈਂਟੋ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਨਾਲ ਸੈਂਟਰਲ ਵੈਲੀ ਦੇ ਵਿੱਚ ਵੀ ਸੇਵਾਵਾਂ ਦਿੰਦੇ ਹਨ। ਕਾਲ ਕੈਲਰ ਵਿਲੀਅਮਸ ਵਾਲੇ ਰਵੀ ਗਿੱਲ 9164167464 916 416 74 64 DRE ਲਾਇਸੈਂਸ ਨੰਬਰ 0268144144। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਆ ਲੈ, ਆ ਸਟੋਰ ਦਾ ਸ਼ੀਸ਼ਾ ਵੀ ਟੁੱਟ ਗਿਆ। ਘਰੇ ਨਿਆਣਿਆਂ ਨੇ ਸ਼ੀਸ਼ਾ ਤੋੜਤਾ ਤੇ ਹੁਣ ਸਟੋਰ ਦਾ ਵੀ ਟੁੱਟ ਗਿਆ। ਉੱਤੋਂ ਗੈਸਟ ਵੀ ਆਉਣੇ ਆ। ਹੁਣ ਸਮਝ ਨਹੀਂ ਆਉਂਦਾ ਏਡੀ ਜਲਦੀ ਕਿੱਦਾਂ ਕਰਾਵਾਂਗੇ ਇਹ ਕੰਮ। ਉਹ ਕੀ ਗੱਲ ਹੋ ਗਈ? ਇੰਨੇ ਗੁੱਸੇ ਵਾਲੀ ਕਿਹੜੀ ਗੱਲ ਆ? ਆਪਾਂ ਕਾਲ ਕਰਦੇ ਆ ਯੂਨਾਈਟਿਡ ਗਲਾਸ ਐਂਡ ਵਿੰਡੋਜ਼ ਵਾਲਿਆਂ ਨਾਲ, ਜੋ ਕਿ 24 ਆਵਰਸ ਐਮਰਜੈਂਸੀ ਸਰਵਿਸ ਦਿੰਦੇ ਆ, ਜਿੱਥੋਂ ਤੁਸੀਂ ਲਗਵਾ ਸਕਦੇ ਹੋ ਪੈਟੀਓ ਡੋਰਸ, ਵਿੰਡੋਜ਼, ਸਿੰਗਲ ਪੇਨ, ਡੂਅਲ ਪੇਨ, ਲੋਏ ਗਲਾਸ, ਟੈਂਪਰਡ ਗਲਾਸ, ਲੈਮੀਨੇਟ ਗਲਾਸ ਅਤੇ ਬਿਗ ਰਿਗਸ ਟਰੱਕ ਵਾਸਤੇ ਵੀ ਗਲਾਸ